ਆਏ ਓਏ ਰਹਿਮਤਿਆ, ਕੀ ਜ਼ਿੰਦਗੀ ਆ ਤੇਰੀ ਵੀ। ਹਾਏ ਕਰਮਾਂ ਵਾਲੀ ਛੱਡ ਕੇ ਚਲ ਗਈ, ਰੁੱਲ ਗਏ ਆ ਮਿੱਟੀ ਤਰ੍ਹਾਂ। 3 ਪੁੱਤਰ ਦਿੱਤੇ ਆ ਮੇਰੇ ਮਾਲਕਾ, ਲੇਕਿਨ ਕੰਮ ਇੱਕੋ ਹੀ ਕਰਦਾ ਵਿੱਚ। ਕਿਤੇ ਦੂਜੇ ਵੀ ਕਰਨ ਤੇ ਧੋਣੇ ਧੋ ਦੇਵਾਂ, ਆਹ ਸ਼ਰੀਕਾਂ ਦੀਆਂ ਗੱਲਾਂ ਨਾ ਸੁਣਾ ਮੈਂ। ਇੱਕ ਵਿਚਾਰਾ ਥੱਕਿਆ ਟੁੱਟਿਆ ਹੁੰਦਾ, ਘਰ ਦੇ ਕੰਮ ਵੀ ਕਰਦਾ ਤੇ ਨਾਲ ਸਾਡੀ ਹਾਂਡੀ ਰੋਟੀ ਦਾ ਵੀ। ਪੱਕ ਜਾਵੇ ਠੀਕ ਆ, ਨਹੀਂ ਤੇ ਹੋਟਲ ਦੀਆਂ ਖਾ ਖਾ ਬੁੱਤ ਵੀ ਦੁਖਣ ਲੱਗ ਪਏ ਆ। ਅੱਛਾ ਮੇਰੇ ਮਾਲਕਾ, ਮੇਰੇ ਬੱਚਿਆਂ ਦੀ ਖੈਰ ਕਰੀ। ਆਏ ਪੂਰੇ ਜਿਸਮ 'ਚ ਦਰਦਾਂ ਹੁੰਦੀਆਂ। ਓਏ ਆਏ ਹਾਏ ਹਾਏ, ਹੁਣ ਵੀ ਕੰਮ ਤੱਥਾ ਤੇ ਕਰ ਸਕਦਾ ਵਾਂ, ਲੇਕਿਨ ਕਿਤੇ ਆ ਚੂਲੇ ਦੀ ਪੀੜ ਨੂੰ ਆਰਾਮ ਆ ਜਾਵੇ ਨਾ। ਅੱਜ ਸ਼ਬੀਰ ਪੁੱਤ ਟਾਈਮ ਨਹੀਂ ਤੁਰਿਆ ਹੁੰਦਾ ਕੰਮ ਤੋਂ। ਓਏ ਅਜੇ ਤੇ 2 ਹੀ ਵਜੇ ਆ। ਹਾਏ अस्सलाम वालेकुम अब्बा जी। ओ वालेकुम सलाम पुत। अब्बा जी की हाल चाल है? और ठीक ठाक पुत। जुत्ती भी अब्बा जी तुसी थल्ले करके रख लेंगे, अपने कोल रखिया। और सुनो पुत्ता जी टाइम नाल ही आ गया तू। अब्बा जी काम थोड़ा सी अज। अच्छा मालिक तुहानू पता बड़े चंगे ने। हाँ उन्होंने कहा तुसी अज घर चल जाओ, दिहाड़ी तुहानू पूरी मिलूगी। हाय मैं उन्होंने कहा दिहाड़ी पूरी मिलूगी। बीबा बंदा बीबा तेरा मालिक मैनू बीबा। हौसला हो गया, कोई गल नहीं। मैं कहा चल हम जाके अब्बा जी की खिदमत ही करिए। ਓਏ ਨਾ ਪੁੱਤ, ਉਹ ਤੂੰ ਪਹਿਲੋਂ ਕੰਮ ਤੋਂ ਥੱਕਿਆ ਹੁੰਦਾ, ਉਹ ਸਾਡੇ ਸਾਰਿਆਂ ਵਾਸਤੇ ਕਮਾ ਕੇ ਲਿਆਉਣਾ ਤੇ ਆ ਕੇ ਮੈਨੂੰ ਘੁੱਟਣ ਲੱਗ ਪੈਣਾ। ਉਹ ਨਾ ਪੁੱਤ ਮੈਨੂੰ ਚੰਗਾ ਨਹੀਂ ਲੱਗਦਾ। ਓਏ ਅੱਬਾ ਜੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਜਿੰਨਾ ਘੁੱਟਣਾ ਮੇਰੀ ਉਨੀ ਥਕਾਵਟ ਰੱਥ ਜਾਂਦੀ ਏ ਤੇ ਨਾਲੇ ਤੁਹਾਨੂੰ ਘੁੱਟ ਕੇ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਏ। ਹੋਰ ਤੁਸੀਂ ਸੁਣਾਓ, ਸਭ ਖੈਰੀਅਤ ਤੇ ਤਬੀਅਤ ਸੇ ਠੀਕ ਹੈ ਨਾ? ਉਹ ਤਬੀਅਤ ਠੀਕ ਆ। ਓਏ ਪੁੱਤ ਇਮਲੀ ਦੇ ਡਾਉਣ ਪਤਾ ਨਹੀਂ ਕਿੱਥੇ ਗਏ, ਸਵੇਰ ਦੇ ਮੱਥੇ ਹੀ ਨਹੀਂ ਲੱਗੇ ਮੇਰੇ। ਆਪਾਂ ਕਿਉਂ ਫਿਕਰ ਕਰਨਾ, ਉਹ ਸਵੇਰੇ ਮੈਨੂੰ ਕਹਿੰਦੇ ਸਨ ਅਸੀਂ ਕੰਮ ਲੱਭਣ ਜਾਣਾ ਵਾ ਕਿਤੇ, ਮੈਂ ਉਹਨਾਂ ਨੂੰ ਨਾਸ਼ਤਾ ਲਿਆ ਕੇ ਕਰਵਾ ਕੇ ਫਿਰ ਗਿਆ ਵਾਂ ਤੇ ਨਾਲੇ ਤੂੰ ਫਿਕਰ ਨਾ ਕਰਿਆ ਕਰ। ਉਹ ਫਿਕਰ ਕਿਉਂ ਨਾ ਕਰਾਂ ਪੁੱਤ, ਉਹ ਤੂੰ ਉਧਾਰ ਨਾਸ਼ਤੇ ਕਰਾਈ ਜਾਂਦਾ ਉਹਨਾਂ ਨੂੰ, ਜਿਵੇਂ ਰਾਤ ਨੂੰ ਜਿੰਨੀ ਤੇਰੀ ਪੇਮੈਂਟ ਹੁੰਦੀ ਅੱਧੀ ਤੇ ਉੱਥੇ ਨਾਸ਼ਤਿਆਂ 'ਚ ਚਲ ਜਾਂਦੀ ਆ। ਓਏ ਅੱਬਾ ਕੋਈ ਗੱਲ ਨਹੀਂ, ਮੇਰੇ ਛੋਟੇ ਭਰਾ ਜੋ ਹੋਏ ਫਿਰ ਉਹਨਾਂ ਦਾ ਵੀ ਖਿਆਲ ਸਾਨੂੰ ਰੱਖਣਾ ਪੈਂਦਾ। ਜੇ ਉਹਨਾਂ ਦਾ ਖਿਆਲ ਅਸੀਂ ਨਾ ਰੱਖੀਏ ਤੇ ਦੁਨੀਆ ਸਾਨੂੰ ਗੱਲਾਂ ਕਰੇਗੀ। ਕੋਈ ਗੱਲ ਨਹੀਂ, ਫੇਰ ਕੀ ਹੋਇਆ? ਓਏ ਪੁੱਤ ਉਹਨਾਂ ਦਾ ਖਿਆਲ ਰੱਖਦਾ ਤੂੰ, ਇਸੇ ਕਰਕੇ ਤੂੰ ਵਿਆਹ ਨਹੀਂ ਕਰਨ ਦਿਆ। ਮੈਂ ਤੇ ਤੈਨੂੰ ਕਿੰਨੀ ਵਾਰੀ ਕਿਹਾ ਵਿਆਹ ਕਰ ਲਾ, ਤੂੰ ਕਿਹਾ ਨਹੀਂ ਅੱਬਾ ਪਹਿਲਾਂ ਉਹਨਾਂ ਦਾ ਕੁਛ ਕਰ ਲਈਏ। ਓਏ ਆ ਨਕੰਮਿਆਂ ਨੇ ਕੰਮ ਨਹੀਂ ਉਹ ਕਰਨਾ। ਅੱਬਾ ਔਰਤ ਤੋਂ ਬਗੈਰ ਘਰ ਨਹੀਂ ਸਜਦਾ, ਲੇਕਿਨ ਗੱਲ ਪਤਾ ਕੀ ਹੈ, ਜੇ ਮੈਂ ਵਿਆਹ ਕਰਕੇ ਬਹਿ ਗਿਆ ਸਾਰੀ ਦੁਨੀਆ ਨੇ ਕਹਿਣਾ ਛੋਟੇ ਭਰਾ ਇਹ ਫਿਰਨਦੇ ਨੇ ਤੇ ਆਪ ਵਿਆਹ ਕਰਕੇ ਬਹਿ ਗਿਆ। ਔਰਤਾਂ ਦਾ ਤੈਨੂੰ ਪਤਾ ਅੱਜ ਕੱਲ੍ਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ, ਕੋਈ ਚੰਗੀ ਲੱਭ ਪਏ ਤੇ ਠੀਕ ਆ, ਤੇ ਮੈਂ ਚਾਹੁੰਦਾ ਮੇਰੇ ਛੋਟੇ ਭਰਾ ਆਪਣੇ ਪੈਰਾਂ ਤੇ ਖਲੋ ਜਾਣ। ਵਿਆਹ ਦੀ ਕਿਹੜੀ ਗੱਲ, ਆਪਾਂ ਜਦੋਂ ਮਰਜ਼ੀ ਕਰ ਲਾਂਗੇ, ਕੋਈ ਗੱਲ ਨਹੀਂ ਵਿਆਹ ਦੀ। ਓਏ ਵਿਆਹ ਤੇ ਹਾਏ ਹਾਏ ਪੈਰਾਂ ਤੇ ਨਹੀਂ ਖਲੋਣ ਵਾਲੀ ਔਲਾਦ, ਇਹ ਫਿਰਨ ਵਾਲੀ ਔਲਾਦ ਆ। ਇਹਨਾਂ ਨੇ ਆਪਣੇ ਪੈਰਾਂ ਨੂੰ ਵਕਤ ਪਾਇਆ ਵਾ। ਓਏ ਆ ਜਾ ਯਾਰ, ਓਏ ਹੋਏ ਹੋਏ, ਇੱਕ ਤੂੰ ਲੈ ਕੇ ਦੇ ਕਿਧਰੋਂ ਦੀ ਆਇਆ ਵਾ, ਸਾਰੀਆਂ ਕਬਰਾਂ ਹੀ ਕਬਰਾਂ ਆਲੇ ਦੁਆਲੇ, ਭਾਵੇਂ ਮੈਨੂੰ ਸਾਇਆ ਹੋ ਜਾਂਦਾ। ਤੈਨੂੰ ਕਿੱਥੋਂ ਸਾਇਆ ਹੋ ਜਾਣਾ, ਤੂੰ ਆ ਬੜਾ ਵੱਡਾ ਸਾਇਆ ਵਾ। ਉਹ ਤੂੰ ਤਾਂ ਨਿਕਾ ਜਿਹਾ ਸਾਇਆ ਹੈਗਾ ਨਾ ਮੇਰੇ ਨਾਲ, ਆਇਆ ਹੈਗਾ ਵਾ। ਕਿਹੜੇ ਚੱਕਰਾਂ 'ਚ ਫਸਾਤਾ। ਆ ਬਹਿ ਜਾ ਹੁਣ ਇੱਥੇ। ਓਏ ਰੱਬਾ ਮੇਰੇ, ਆ ਸਾਹ ਲੈ ਲੈਂਦੇ ਭਰਾਵਾ। ਹਾਏ ਹਾਏ। ਮੈਨੂੰ ਪਹਿਲਾਂ ਇਹ ਦੱਸ ਹਾਂ ਕਿ ਤੈਨੂੰ ਜਦ ਨਹੀਂ ਖੇਡਣੀ ਆਉਂਦੀ ਲੁੱਡੋ, ਤੂੰ ਉੱਥੇ ਖੇਡਣੇ ਕਾਤੋਂ ਬਹਿ ਗਿਆ? ਤੇ ਤੂੰ ਕਿਉਂ ਖੇਡਿਆ ਫੇ ਨਾਲ? ਤੈਨੂੰ ਪਤਾ ਵੀ ਛਿੱਕਾ ਤੈਨੂੰ ਨਹੀਂ ਆਉਂਦਾ, ਤੂੰ ਕਿਉਂ ਲਾਇਆ ਛਿੱਕੇ ਤੇ? ਇੱਕੋ ਹੀ 500 ਰੁਪਈਆ ਸੀਗਾ ਜਿਹੜਾ ਲਾਲੇ ਦੀ ਜੇਬ ਚੋਂ ਮੈਂ ਕੱਢ ਕੇ ਲਿਆਇਆ ਸੀ। ਉਹਦੀ ਜੇਬ 'ਚੋਂ ਕੱਢਿਆ? ਓਏ ਉਹਦੀ ਜੇਬ ਚੋਂ ਕੱਢਣਾ ਸੀ, ਮੇਰੇ ਕੋਲ ਕਿੱਥੋਂ ਆ ਗਿਆ? ਮੈਂ ਤਾਂ ਵਿਹਲਾ ਰਹਿੰਦਾ ਵਾਂ। ਹੁਣ ਭੁੱਖ ਲੱਗੀ ਇੱਥੇ ਪੈਣਾ ਵਾ ਕਿ ਚਲੀਏ ਘਰ ਨੂੰ? ਆਪਣੇ ਕੋਲ ਤਾਂ ਭਰਾਵਾ 1 ਰੁਪਈਆ ਨਹੀਂ ਹੈਗਾ, ਜਿਹੜਾ 500 ਸੀਗਾ ਉਹ ਗਏ ਆ ਜੂਏ 'ਚ ਹਾਰ। ਮੈਨੂੰ ਸ਼ੱਕ ਪੈਂਦਾ ਜਿੱਦਾਂ ਟਾਈਮ ਹੋ ਗਿਆ ਨਾ, ਬੁੜਾ ਦਿਲ ਕਰੇ ਰੋਟੀ ਛੋਟੀ ਖਾਣ ਡਿਆ ਉਹ। ਰੋਟੀ ਨਹੀਂ, ਉਹ ਭਾਵੇਂ ਡੰਡਾ ਲੈ ਕੇ ਬੈਠਾ ਹੋਵੇ ਸਾਡੇ ਲਈ। ਉਹ ਕਾਤੋਂ? ਹੁਣ ਕਹਿੰਦਾ ਵਿਹਲੇ ਲਫੰਗੇ ਪਤਾ ਨਹੀਂ ਕਿੱਥੇ ਗਏ ਆ। ਤੂੰ ਉਹਦੀ ਜੇਬ 'ਚ ਪੈਸੇ ਕਿੱਥੋਂ ਕੱਢੇ ਸੀ? ਉਹ ਤਾਂ ਮੈਂ ਸਵੇਰੇ ਜਦੋਂ ਨਿਕਲਣ ਲੱਗਾ ਸੀਗਾ, ਉਹ ਲੰਮਾ ਪਿਆ ਸੀਗਾ ਕਮੀਜ਼ ਲਾ ਕੇ, ਤੇ ਮੈਂ ਕਿਹਾ ਦੇਖਦੇ ਆ ਜੇਬ 'ਚੋਂ, ਇੱਕੋ ਹੀ 500 ਰੁਪਈਆ ਸੀਗਾ ਉਹਦੀ ਜੇਬ 'ਚ, ਮੈਂ ਕੱਢ ਲਿਆ। ਯਾਰ ਸਾਨੂੰ ਕੀ ਆ, ਅਸੀਂ ਬੇਫਿਕਰ ਜਿਹੇ ਬੰਦੇ ਆ, ਅਸੀਂ ਜਾ ਕੇ ਬੁੜੇ ਦੇ ਸਿਰ ਹੋ ਜਾਣਾ ਭਾਈ ਸਾਨੂੰ ਰੋਟੀ ਖਵਾ ਜਿੱਥੋਂ ਮਰਜ਼ੀ ਖਵਾ। ਮੈਂ ਤਾਂ ਨਹੀਂ ਘੱਟ ਕਰਨੀ ਉਹਦੇ ਨਾਲ। ਚਲ ਉਹ ਲੱਗ ਜਾਂਦਾ ਪਤਾ ਜਾ। ਮੈਂ ਮੁਕੰਮਲ ਉੱਠਿਆ ਵਾ, ਮੈਨੂੰ ਲੱਗਦਾ ਹਾਲੇ ਤੱਕ ਤੂੰ ਉੱਠਿਆ ਹੀ ਨਹੀਂ ਹੈਗਾ। ਓਏ ਉੱਠ ਪਿਆ ਮੈਂ ਇੱਥੇ, ਮੈਂ ਉੱਠਦਾ ਵੀ ਤਾਂ ਇੰਜ ਆ ਲੈ ਉੱਠ ਪਿਆ। ਦੇਖ ਲਾ ਤੈਨੂੰ ਆਹ ਬੜਾ ਫਾਇਦਾ ਵਾ। ਆਹ ਆ ਜਾ, ਯਾਰ ਤੈਨੂੰ ਤਾਂ ਵੈਸੇ ਵੀ ਮੈਂ ਨਾਲ ਲੈ ਕੇ ਫਿਰਾਂ ਤੇ ਅਗਲੇ ਕਹਿੰਦੇ ਆ ਕਿ ਭਾਈ ਇਹ ਬੱਚੇ ਨੂੰ ਆਪਣੇ ਸਾਈਡ ਤੇ ਰੱਖ। ਅੱਛਾ ਤੈਨੂੰ ਵੀ ਮੈਂ ਲੈ ਕੇ ਨਾਲ ਫਿਰਦਾ ਹਾਂ ਨਾ, ਲੋਕੀ ਇਹ ਕਹਿੰਦੇ ਲੈ ਵੀ ਇਹਨੂੰ ਨਜ਼ਰ ਨਹੀਂ ਲੱਗਣੀ। ਉਹ ਤੈਨੂੰ ਨਜ਼ਰ ਵਾਲੀ ਜਗ੍ਹਾ ਕਿਹੜੀ, ਜਿੱਥੋਂ ਨਜ਼ਰ ਲੱਗਦੀ ਉੱਥੋਂ ਮੁੱਕ ਜਾਂਦਾ ਵਾ। ਸੋਹਣਾ ਸੁਨੱਖਾ ਵਾ, ਗੱਭਰੂ ਜਵਾਨ ਆ। ਆਹ ਦੇਖ ਬੁੜੇ ਹੁਣੀ ਵੈਸਾ ਉਦਾਂ ਹੀ ਬੈਠੇ ਆ। ਹੁਣ ਉਹਨਾਂ ਨੂੰ ਨਾ ਦੱਸ
ਜੂਆ ਹਾਰ ਕੇ ਆਏ ਆ। ਤੂੰ ਵੀ ਨਾ ਉਹਨੇ ਪਹਿਲਾਂ ਪੈਸੇ ਸਿੱਟੇ ਪੁੱਛਣਾ ਮੇਰਾ 500 ਰੁਪਈਆ ਕਿਹਨੇ ਚੁੱਕਿਆ ਵਾ। ਉਹਨੂੰ ਕਿਹੜਾ ਮੈਂ ਦੱਸਿਆ ਵਾ। ਮੈਂ ਕੱਢਿਆ ਤੇਰੀ ਜੇਬ ਚੋਂ। ਆਓ ਦੇਖ ਤੂੰ, ਇਹ ਮੈਨੂੰ ਲੱਗਦਾ ਵੱਡੇ ਭਰਾ ਨੇ ਨਾ ਬੁੜੇ ਦੀ ਮਾਲਿਸ਼ ਕਰ ਕਰਕੇ ਸਾਰੇ ਮਾਲਸ਼ਾਂ ਦਾ ਰਿਕਾਰਡ ਤੋੜ ਦੇਣਾ। ਲੱਗਦਾ ਇੰਜ ਹੀ ਆ। ਸਲਾਮ ਅਲੈਕਮ। ਵਾਲੇਕਮ ਸਲਾਮ। ਲੈ ਆ ਗਏ ਗਲੀਆਂ ਕੱਚ ਕੇ। ਆ ਗਏ ਮੇਰੇ ਭਰਾ। ਇਹ ਘੁੱਟ ਘਟਈਆ ਹੁੰਦਾ ਰਹਿਣਾ, ਕੁਝ ਘਰ ਖਾਣ ਨੂੰ ਵੀ ਹੋਊਗਾ। ਭੁੱਖ ਲੱਗੀ ਆ, ਦੁਪਹਿਰ ਟਿਕ ਗਈ ਆ। ਉਹ ਦੁਪਹਿਰ ਤੇ ਟਿਕ ਗਈ ਆ। ਉਹ ਤੁਸੀਂ ਵੀ ਮਰੋ ਕਿਤੇ ਟਿਕੋ ਕੰਮ ਤੇ। ਉਹ ਕੰਮ ਕਰੋਗੇ ਤੇ ਫੇਰ ਹੀ ਆ। ਉਹ ਸਾਰਾ ਪਿੰਡ ਗਾਹ ਕੇ ਆਉਂਦੇ ਜੇ ਤੇ ਆ ਕੇ ਰੋਟੀ ਖਾਂਦੇ ਜੇ ਤੇ ਫੇਰ ਨਿਕਲ ਜਾਂਦੇ ਜੇ। ਓਏ ਅੱਬਾ ਹੌਸਲਾ ਕਰ, ਟਿਕ ਜਾਣਗੇ, ਕੋਈ ਗੱਲ ਨਹੀਂ, ਕਰ ਲੈਣਗੇ ਕੰਮ, ਨਾ ਇੰਨਾ ਖਪਿਆ ਕਰ। ਉਹ ਬਸ ਕਰਦੇ ਬਸ਼ੀਰੀਆ ਆ ਤੇਰੀ ਵਜ੍ਹਾ ਤੋਂ ਵਿਗੜਿਆ ਈ। ਆ ਇਮਲੀ ਤੇ ਤੇਰੀ ਵਜ੍ਹਾ ਤੋਂ ਵਿਗੜਿਆ। ਓਏ ਅੱਬਾ ਤੂੰ ਬੋਲ ਬੋਲ ਕੇ ਥੱਕ ਜਾਣਾ, ਮੁੜ ਕੇ ਘੁੱਟਣ ਲੱਗ ਪੈਂਦਾ ਵਾ। ਤੁਹਾਡੀ ਦੋਵਾਂ ਦੀ ਇੱਕ ਗੱਲ ਚੰਗੀ ਹੋਈ। ਲਾਲਾ ਤੂੰ ਟਾਈਮ ਨਾਲ ਆ ਗਿਆ ਕੰਮ ਤੋਂ, ਖੈਰ ਕੀ ਬਣੇ? ਕੰਮ ਥੋੜਾ ਸੀ, ਮੈਂ ਕਿਹਾ ਚੱਲ ਜਾ ਕੇ ਅੱਬੇ ਦੀ ਖਿਦਮਤ ਕਰ ਲਵਾਂ। ਬਾਹਰ ਵੀ ਤਾਂ ਉੱਥੇ ਬਹਿਣਾ ਸੀ ਫੈਕਟਰੀ। ਅੱਬੇ ਦੀ ਖਿਦਮਤ ਕਰ ਲਾ। ਅੱਬੇ ਨੂੰ ਬੜਾ ਤੂੰ ਅਰਸ਼ਦ ਨਦੀਮ ਬਣਾਇਆ ਵਾ, ਘੁੱਟੀ ਜਾਣਾ ਉਹਨੂੰ। ਉਹ ਬੜਾ ਹਲ ਪਾਉਂਦਾ ਵਾ। ਇਹ ਬਾਈ ਦੋਵੇਂ ਭਰਾ ਕਿੱਦਾਂ ਦੀਆਂ ਗੱਲਾਂ ਕਰਨ ਦੇ ਨੇ। ਓਏ ਚਬਲਾ ਮਾਰਦੇ ਆ। ਓਏ ਬਾਹਰ ਵਿਹਲਿਆਂ 'ਚ ਬਹਿੰਦੇ ਆ ਹੈ। ਉਹ ਵੀ ਮਾਪਿਆਂ ਦੇ ਧੱਕੇ ਤੇ ਇਹ ਵੀ ਮਾਪਿਆਂ ਦੇ ਧੱਕੇ ਬਗੈਰ। ਮੈਂ ਇਹਨਾਂ ਦਾ ਫਾਇਦਾ ਸੋਚਣਾ ਵਾ। ਮੈਂ ਕਹਿੰਦਾ ਨਹੀਂ ਤੇ ਇਹਨਾਂ ਨੂੰ ਮੈਂ ਫੈਕਟਰੀ ਨਾ ਲੈ ਜਾਵਾਂ ਉੱਥੇ। ਓਏ ਮੈਂ ਤਾਂ ਕਹਿੰਦਾ ਆਪਣੇ ਭਰਾ ਨਾਲ ਫੈਕਟਰੀ ਚੱਲ ਜਾ ਕਰੋ। ਅਸੀਂ ਉਹ ਕੰਮ ਕਰੀਏ। ਅਸੀਂ ਨਹੀਂ ਇਦਾਂ ਦੇ ਫੈਕਟਰੀਆਂ ਫੂਟਰੀਆਂ ਵਾਲੇ ਕੰਮ ਕਰਨੇ। ਇਸ ਤਾਂ ਕਰਨਾ ਵਾ ਪਾਉ 12 ਮਿੰਟਾਂ ਸਕਿੰਟਾਂ 'ਚ। ਓਏ ਅਮਲੀ ਮੇਰੀ ਗੱਲ ਸੁਣ, ਤੂੰ ਸਵੇਰੇ ਜਾਣਾ 6 ਵਜੇ, ਤੂੰ 2 ਵਜੇ ਵਾਪਸ ਆਈ, ਤੇਰੇ ਹਿੱਸੇ ਦਾ ਕੰਮ ਵੀ ਮੈਂ ਕਰ ਲੂੰਗਾ। ਤੇ ਤੂੰ ਗੱਲ ਸੁਣ ਮੇਰੀ, ਉਹ ਮੇਰੀ ਗੱਲ ਤਾਂ ਸੁਣ ਲੈ, ਤੈਨੂੰ ਉੱਥੇ ਦਫ਼ਤਰ ਲਵਾ ਦੂੰਗਾ, ਸਿਰਫ ਚਾਹ ਪਾਣੀ ਪੜਾਤਾ ਉਹਨਾਂ ਨੂੰ। ਉਹ ਲਾਲਾ ਅਸਾਂ ਕੋਈ ਨਹੀਂ ਕੰਮ ਤੇ ਜਾਣਾ। ਤੂੰ ਜਾਣਾ, ਸਾਨੂੰ ਤੇਰੇ ਤੇ ਯਕੀਨ ਅੱਬੇ ਨੂੰ ਲੈ ਜਾ, ਇਹ ਇੱਥੇ ਬੈਠਾ ਹੀ ਰਹਿੰਦਾ ਵਾ। ਮੈਂ ਤੇਰੇ ਇਸ ਤਰ੍ਹਾਂ ਕਹੀ ਚਵਲਾ ਜੀ ਅੱਬੇ ਨੂੰ ਲੈ ਜਾ। ਨਾ ਕੁਝ ਕਹੀਂ, ਇਹ ਪਹਿਲੇ ਮੁਕੱਦਰਾਂ ਦੇ ਕੁੱਟੇ ਹੋਏ ਮੈਨੂੰ ਲੈ ਜਾ। ਇਹਨਾਂ ਨੂੰ ਹੋਰ ਕੀ ਕੁੱਟਣਾ। ਇਹ ਕਿਹੜਾ ਘਰ ਵਾ ਜਿੱਥੇ ਦੁਪਹਿਰ ਦੀ ਰੋਟੀ ਨਹੀਂ ਮਿਲਣ ਦੀ? ਕਿਹੜਾ ਘਰ ਵਾ ਇਹ? ਅੱਕ ਗਏ ਅਸੀਂ ਇਸ ਘਰ ਤੋਂ। ਓਏ ਸ਼ਰਮ ਕਰੋ, ਕੋਈ ਸ਼ਰਮ ਕਰੋ, ਪਿਓ ਨੂੰ ਇੰਜ ਕਹੀਦਾ। ਸ਼ਰਮ ਕਾਦੀ ਸ਼ਰਮ ਹੈ? ਅਸੀਂ ਰਹਿ ਗਏ ਕੰਮ ਕਰਨ ਲਈ। ਕੋਈ ਸਾਡਾ ਵੀ ਵਿਆਹ ਕਰੋ, ਘਰ 'ਚ ਕੋਈ ਔਰਤ ਹੋਵੇ, ਸਾਡਾ ਵੀ ਦਿਲ ਕਰੇ ਘਰ ਵਾਪਸ ਆਉਣ ਨੂੰ। ਇੱਥੇ ਆ ਕੇ ਉਹ ਰੋਟੀ ਖਾਣ ਵੀ ਤੇ ਆਉਂਦੇ ਹੀ ਜੇ। ਤੇ ਵਿਆਹ ਕਰ ਦੋ। ਇੱਥੇ ਤੁਹਾਡਾ ਮੂੰਹ ਦੇਖ ਵਿਆਹ ਕਰ ਦੋ, ਮੇਰਾ ਕਰ ਦੋ ਪਹਿਲੇ। ਮੇਰਾ ਤਾਂ ਦਿਲ ਕਰੂਗਾ ਘਰ ਆਉਣ ਨੂੰ। ਓਏ ਵੱਡੇ ਦਾ ਸੋਚੋ। ਵੱਡਾ ਜਿਹੜਾ ਕਮਾ ਸਾਨੂੰ ਖਵਾਉਂਦੇ ਆ, ਉਹਨੇ ਨਹੀਂ ਕੀਤਾ ਹਜੇ ਆਪਣਾ ਵਿਆਹ। ਉਹ ਤੁਹਾਨੂੰ ਆਪਣੇ ਵਿਆਹ ਦੀ ਪਈ ਆ। ਅੱਬਾ ਉਹਨੇ ਨਾ ਕਰਾਉਣਾ ਹੋਊਗਾ। ਇਹ ਸਾਰਾ ਅੱਬਾ ਮੋਬਾਈਲਾਂ ਦਾ ਕਮਾਲ ਆ। ਸਾਰੀ ਰਾਤ ਮੋਬਾਈਲ ਵੇਖਦੇ ਰਹਿੰਦੇ ਤੇ ਇਹਨਾਂ ਨੂੰ ਵਿਆਹ ਦੀ ਪੈ ਗਈ ਹੈ। ਇਹ ਨਹੀਂ ਪਤਾ ਪਿਓ ਬਿਮਾਰ ਆ, ਉਹਦਾ ਕੋਈ ਦਵਾਈ ਦਾਰੂ ਕਰੀਏ। ਵਿਆਹ ਤੇ ਨਕੰਮੇ ਤੁਹਾਡੇ ਹੋ ਹੀ ਜਾਣੇ ਆ। ਸਾਨੂੰ ਪਤਾ ਸਾਡਾ ਪਿਓ ਬਿਮਾਰ ਵਾ। ਤੂੰ ਸੇਵਾ ਕਰਦਾ ਨਾ, ਚੁੱਪ ਕਰਕੇ ਕਰੀ ਜਾਇਆ ਕਰ। ਆ ਜਾਓ ਘਰ 'ਚ, ਜਦੋਂ ਵੀ ਇਸ ਘਰ 'ਚ ਆ ਜਾਓ, ਕਲਕਲਿਆਸ਼ ਪਾਈ ਹੁੰਦੀ। ਲੋਕਾਂ ਦੇ ਘਰਾਂ 'ਚ ਇੰਨੀ ਕਲੇਸ਼ ਨਹੀਂ ਪੈਂਦੀ ਜਿੰਨੀ ਸਾਡੇ ਘਰ 'ਚ ਪੈਂਦੀ ਆ। ਤੁਸੀਂ ਉਦਾਂ ਕਹਿ ਦੋ ਕਿ ਭਾਈ ਤੁਸੀਂ ਨਾ ਆਇਆ ਕਰੋ ਘਰੇ, ਤੁਹਾਡਾ ਘਰ ਵਾ, ਤੁਹਾਡਾ ਹੀ ਰਹਿਣਾ ਵਾ। ਨਹੀਂ ਆਵਾਂਗੇ ਇਸ ਘਰ 'ਚ, ਬਾਹਰੋਂ ਰੋਟੀ ਖਾ ਲਾਂਗੇ। ਸਾਨੂੰ ਕਿਹੜਾ ਬਾਹਰ ਰੋਟੀਆਂ ਹੈ ਨਹੀਂ ਜਾਂ ਰਹਿਣ ਨੂੰ ਜਗ੍ਹਾ ਹੈ ਨਹੀਂ। ਲੱਭਦੀਆਂ ਰੋਟੀਆਂ ਕਿਉਂ ਨਹੀਂ ਲੱਭਦੀਆਂ ਬਾਹਰ? ਆਹੋ ਉਹ ਤੁਸੀਂ ਤੇ ਮੇਰੀ ਵੀ ਖਾ ਓਏ ਅੱਛਾ ਬਾਬਾ। ਓਏ ਬਾਹਰੋਂ ਨਾ ਰੋਟੀਆਂ ਖਾਈਓ। ਕਿਉਂ ਤੁਸੀਂ ਅੱਬੇ ਦੀ ਕੰਡ ਲਵਾਣੀ ਹੈ? ਕਿਉਂ ਤੁਸੀਂ ਅੱਬੇ ਨੂੰ ਪਿੰਡ 'ਚ ਬਿਸਤ ਕਰਵਾਉਣਾ? ਬਾਹਰੋਂ ਰੋਟੀਆਂ ਖਵਾਣੀ। ਨਾ ਬੋਲਿਆ ਕਰ, ਮੈਨੂੰ ਇਹ ਹੀ ਡਰ ਰਹਿੰਦਾ ਤੇਰੇ ਜਿੱਡੇ ਆ ਕਿਤੇ ਤੇਰੇ ਹੱਥੀ ਨਾ ਪੈ ਜਾਣ। ਓਏ ਅੱਬਾ ਮੈਂ ਤੈਨੂੰ ਛਿੱਤਰ ਫੇਰਾਂ, ਮੈਨੂੰ ਤੇ ਡਰ ਆ ਕਿਤੇ ਤੈਨੂੰ ਨਾ ਕੁਝ ਹੋਰ ਗੱਲ ਵਾਰੀ ਗੱਲ ਕਰ ਦੇਣ। ਐ ਮਿਲੇ ਉਹ ਭਰਾਵਾ, ਕੀ ਸੋਚੀ ਪਿਆ ਵਾਂ ਯਾਰ? ਕਿਸ ਵਜ੍ਹਾ ਤੋਂ ਘਰ ਆਉਣਾ? ਕੋਈ ਘਰ ਆਉਣ ਦੀ ਵਜ੍ਹਾ ਤਾਂ ਹੋਣੀ ਚਾਹੀਦੀ। ਕੋਈ ਸਾਡੇ ਘਰ ਵੀ ਔਰਤ ਹੋਵੇ, ਮੇਰੀ ਬੇਗਮ ਹੋਵੇ, ਤੇਰੀ ਭਰਜਾਈ ਹੋਵੇ, ਕੁਛ ਖਾਈਏ ਪੀਏ। ਉਹ ਯਾਰ ਉਹ ਤਾਂ ਗੱਲ ਤੇਰੀ ਠੀਕ ਆ, ਵਿਆਹ ਤਾਂ ਹੋ ਹੀ ਜਾਣਾ ਆਪਣਾ। ਕੋਈ ਨਹੀਂ, ਕੱਲ ਦੀ ਬਿਸਤੀ ਕਰਾ ਕੇ ਇੱਥੇ ਲੰਮੇ ਪਏ ਆ, ਰਾਤ ਲੰਘ ਗਈ ਆ। ਤੇ ਹੁਣ ਦਿਨ ਚੜਿਆ ਪਿਆ ਜੋ 8-9 ਵਜ ਗਏ ਆ। ਇੱਥੇ ਤਾਂ ਕਲਾਕ ਵੀ ਹੈ ਨਹੀਂਗਾ ਹੁਣ ਸਾਡੇ ਕੋਈ। 9 ਵਜ ਗਏ ਹੁਣ, ਮੈਨੂੰ ਤਾਂ ਲੱਗਦਾ ਉੱਠ ਚੱਲੀਏ ਫਿਰ ਆਪਣੇ ਅੱਡੇ ਤੇ। ਅੱਡੇ ਤੇ ਕਦ ਨਾ ਜਾਣਾ? ਕੁਛ ਹੈ ਕੋਲ? ਉਹੀ ਪੁਰਾਣਾ ਤਰੀਕਾ। ਕਿਹੜਾ ਪੁਰਾਣਾ ਤਰੀਕਾ? ਲਾਲੇ ਦੀ ਕਮੀਜ਼ ਟੰਗੀ ਆ, ਦੇਖਦੇ ਆ ਵਿੱਚ ਹੋਣਾ ਹੀ ਆ ਕੋਈ ਨਾ ਕੋਈ। ਜਾ ਟਰਾਈ ਕਰ, ਮੁੜ ਕੇ ਇਹ ਨਾ ਆ ਜਾਵੇ ਹਲੇ ਵਾਸ਼ਰੂਮ 'ਚ। ਆਹੋ ਨਿਕਲ, ਚੰਗਾ ਹਾਰ ਟੰਗ ਕੇ ਓਏ ਉੱਠਦਾ ਥਈ ਤੂੰ, ਮੇਰੀ ਤੂੰ ਜੁੱਤੀ ਚੈੱਕ ਤਾਂ ਕਰ ਵਿੱਚੋਂ। ਕੁਛ ਵੀ ਨਹੀਂਗਾ ਵਿੱਚ, ਖਾਲੀ ਆ? ਖਾਲੀ ਆ ਜੇਬ ਯਾਰ। ਮੈਨੂੰ ਲੱਗਦਾ ਇਹ ਵੀ ਕਿਤੇ ਸਾਡੇ ਵਾਂਗੂ ਲੁੱਡੋ ਛੁੱਡੋ ਤਾਂ ਨਹੀਂ ਖੇਡਣ ਲੱਗ ਪਿਆ। ਪਤਾ ਨਹੀਂ ਹੁਣ। ਦੇਖਦੇ ਜੇ ਬੁੜਾ ਹੋਇਆ ਤੇ ਠੀਕ ਆ, ਨਹੀਂ ਸਿੱਧੇ ਨਿਕਲ ਚੱਲਾਂਗੇ, ਨਾ ਦੇਖਾਂਗੇ। ਮੁੰਡੇ ਦੀ ਕਮੀਜ਼ ਨਾ ਦੇਖੀਏ। ਉਹਦੇ ਕੋ ਕੀ ਹੋਣਾ, ਉਹ ਤਾਂ ਆਪ ਨਿਰੇ ਹਾਲ ਵਾ। ਆ ਜਾ ਤੂੰ। ਉਹ ਵੀ ਭੁੱਖਾ ਨੰਗਾ ਹੋਇਆ। ਚੱਲ ਯਾਰ, ਆਹ ਦੇਖ, ਘੋੜੇ ਵੇਚ ਕੇ ਬੁੜਾ ਸੁੱਤਾ ਵਾ। ਉਹ ਉਹਨੇ ਸੌਣਾ ਹੀ ਆ। ਜਿਹਦੀ ਐਡੀ ਜਵਾਨ ਔਲਾਦ ਹੋਵੇ ਉਹਨੇ ਸੌਣਾ ਨਹੀਂ ਤੇ ਹੋਰ ਕੀ ਕਰਨਾ। ਮੈਂ ਆਪਣਾ ਸਾਫਾ ਫੜ ਲਿਆ, ਮੈਂ ਇੱਧਰ ਨੂੰ ਨਿਕਲ, ਬਾਹਰ ਇਹ ਨਾ ਵੇ ਜਾਗ ਜਾਏ। ਆਇਆ ਜਲਦੀ ਆਇਆ। ਮੈਨੂੰ ਲੱਗਦਾ ਲਾਲਾ ਵੀ ਹੈ ਨਹੀਂ। ਇੰਬਲੀ, ਹਾਂ ਮੈਨੂੰ ਲੱਗਦਾ ਲਾਲਾ ਵਾਲਾ ਚਲਾ ਗਿਆ ਜੋ, ਨਾਸ਼ਤਾ ਵੀ ਨਹੀਂ ਕਰਵਾਇਆ ਸਾਨੂੰ। ਉਹ ਕਿੱਧਰ ਚਲਾ ਗਿਆ? ਉੱਥੇ ਹੋਟਲ ਤੇ ਹੋਣਾ ਵਾ, ਉੱਥੇ ਉਹ ਜਾ ਮਰੇ ਕਮੀਜ਼ ਉਹਦੀ ਅੰਦਰ ਟੰਗੀ ਆ। ਉਹ ਖੁਰੇ ਚ ਹੀ ਉਹ। ਖੁਰੇ ਚ ਵਾ। ਉਹ ਪਾਣੀ ਦੀ ਆਪਾਂ ਆਵਾਜ਼ ਇਹਦਾ ਨਾਂ ਲੈ ਕੇ ਪਹਿਲੇ ਨਾਸ਼ਤਾ ਕਰ ਜਾਣਾ ਉੱਥੋਂ।
अस्सलाम वालेकुम। अब्बा अब्बा की गल आई? टाइम इन्ना हो गया अब्बा, तू सुता पे होश नहीं आई? तबीयत ठीक है ना? ਓਏ ਹਾਂ ਹਾਂ ਪੁੱਤ ਓਏ नाश्ता नाश्ता तो सुना। ਉਹ ਪੁੱਤ ਮੈਂ ਨਾਸ਼ਤਾ ਕਰ ਲਿਆ ਸੀ। अच्छा अब्बा नाश्ता तो कर रहे हैं, वो कोई नहीं, तो जो चीज मर्जी है उसको खाया कर, मैं आप हिसाब किताब कर लूंगा। तो मैंने ये 10 मिनट दवाई तेरी पूरी है कि लिया दूंगा? ਓਏ ਹਾਂ ਪੁੱਤ ਹਾਂ, ਉਹ ਮੈਂ ਗਿਆ ਸੀ ਕੱਲ ਡਾਕਟਰ ਕੋਲ, ਉਹਨੇ ਮੈਂ ਕਿਹਾ 2 ਦਿਨਾਂ ਦੀ ਦੇ ਦੇ ਦਵਾਈ। ਉਹ ਰੋਜ਼ ਮੇਰੇ ਕੋਲ ਨਹੀਂ ਕਲੀਨਿਕ ਤੇ कोई ਆਇਆ गल नहीं, मैं ਜਾਂਦਾ। आपे नाल कर लूंगा। ले हुन दुआ करी, मैं काम ते चलना। अल्लाह खैर करे। ਖੈਰਾਂ ਪੁੱਤ ਅੱਲਾ ਤੇ ਉਹ ਇਮਲੀ ਤੇ ਡਾਊਨ ਉੱਠ ਪਏ ਭਲਾ। ਉਹ ਚਲੇ ਗਏ, ਉਹਨਾਂ ਨੂੰ ਮੈਂ ਕਿਹਾ ਤੇ ਆਇਆ ਸੀ ਉੱਥੇ ਨਾਸ਼ਤਾ ਕਰ ਲਿਆ ਕਰੋ। ਉਹਨੂੰ ਕਿਹਾ ਹੋਇਆ ਮੈਂ ਨਾਸ਼ਤਾ ਕਰ ਲਿਆ ਕਰੋ, ਕੋਈ ਗੱਲ ਨਹੀਂ। ਖੈਰ ਅੱਛਾ ਅੱਬਾ, ਪੁੱਤ ਭਲਾ। ਅਸਲਾਮ ਵਾਲੇਕੁਮ। ਓਏ ਜਿੰਦਾ ਰਵੇਂ ਪੁੱਤ, ਉਹ ਤੈਨੂੰ ਕਦੀ ਤੱਤੀ ਵਾਹ ਨਾ ਲੱਗੇ ਓਏ। ਓਏ ਤੂੰ ਨਾ ਹੁੰਦਾ ਤੇ ਕੀ ਬਣਦਾ ਸਾਡਾ। ਓਏ ਓਏ ਉਹ ਤੇ ਨਕਮਿਆਂ ਨੇ ਲਾਕੀ ਤੋੜਤਾ ਸਾਡਾ, ਲਾਕੀ ਤੋੜਤਾ। ਤੈਨੂੰ ਲੋੜ ਕਿਹੜੀ ਸੀਗੀ ਉਹਦੇ ਨਾਲ ਲੜਨ ਦੀ? ਹੈ ਕਿਉਂ ਨਾ ਹੱਥੋਂ ਪਾਈ ਹੋਇਆ ਤੂੰ? ਅੱਛਾ ਜੀ, ਸਾਡੇ ਪੈਸੇ ਪੈਸੇ ਹੀ ਨਹੀਂ, ਇਹ ਡੇਰੇ ਵਾਲੇ ਕਰਦੇ ਹੀ ਇਦਾਂ ਵਾ। ਜੇ ਜਿੱਤ ਜਾਓ ਤੇ ਕਹਿਣ ਲੱਗ ਪੈਂਦੇ ਉਹ ਲੈ ਲਈ, ਉਹ ਇੱਥੇ ਰੋਜ਼ ਹੀ ਆਉਂਦੇ ਤੁਸੀਂ, ਤੇ ਜੇ ਹਾਰ ਜਾਈਏ ਤੇ ਕਹਿੰਦੇ ਇੱਥੇ ਦੇ ਕੇ ਉੱਠਣਾ ਵਾ, ਭਾਵੇਂ ਕੋਈ ਸ਼ੈ ਵੇਚ ਕੇ ਦਿਓ। ਤੂੰ ਗਾਲ ਕਿਉਂ ਕੱਢੀ ਸੀਗੀ ਉਹਨੂੰ? ਉਹ ਗਾਲ ਕੱਢਾ ਨਾ, ਇੰਨੇ ਪੈਸੇ ਉਹਨਾਂ ਨੇ ਸਿਰ ਚੜਾਤੇ ਆ, ਜਦੋਂ ਸਾਨੂੰ ਦਾਣਾ ਪੈਣ ਲੱਗਾ ਉਦੋਂ ਰੌਲਾ ਪਾਤਾ ਉਹਨਾਂ ਨੇ। ਅਸੀਂ ਗਾਲਾਂ ਸੁਣਨ ਲਈ ਬਣੇ ਆ? ਗਾਲਾਂ ਮੈਂ ਤਾਂ ਅੱਗੇ ਨਹੀਂ ਨਾ ਟੈਨਸ਼ਨ ਚ ਕੱਢੀ ਵਾਂ। ਹੁਣ ਕੀ ਸੋਚੀ ਪੈ ਗਿਆ ਵਾ? ਉਹ ਸੋਚੀ ਕੀ ਪੈਣਾ ਵਾ ਯਾਰ, ਹੁਣ ਜੋ ਸੋਚ ਲਿਆ ਨਾ ਉਹ ਕਰਕੇ ਦਿਖਾਉਣਾ ਵਾ। ਕੀ ਕਰਕੇ ਵਿਖਾਉਣਾ? ਤੂੰ ਆ ਮੇਰੇ ਨਾਲ ਦੇਖੀ ਜਾਊਗੀ, ਬਹੁਤ ਸੋਚ ਲਿਆ, ਹੁਣ ਕੰਮ ਸੋਚਣ ਦਾ ਨਹੀਂ ਹੈਗਾ, ਕੰਮ ਕਰਨ ਦਾ ਟਾਈਮ ਆ ਗਿਆ। ਆ ਜਾ। ਓਏ ਓਏ ਹੋਏ ਮੰਜਾ ਕੀ ਦੱਸਣਾ ਤੇ ਓਏ ਹੋਏ ਬੁੜਾ ਕੀ ਕਰੀ ਜਾਂਦਾ? ਹੈ ਕੀ ਕਰੀ ਜਾਣ ਲਿਆ? ਉਹ ਕਰਨਾ ਤੁਹਾਡਾ ਸਿਆਪਾ ਕਰਨ ਦਿਆ, ਮੰਜਾ ਕੱਸਣ ਦਿਆ, ਦਿਖਦਾ ਨਹੀਂ ਤੁਹਾਨੂੰ? ਤੂੰ ਕਸਣਾ ਵੀ ਆ ਜਾਂ ਸਾਰਾ ਦਿਨ 100 ਕੇ ਢਿੱਲਾ ਕਰਨਾ, ਤੇ ਕਸਣਾ ਵੀ ਆਪ ਹੀ ਆ। ਓਏ ਹੋਰ ਤਾਂ ਦੂਜਾ ਕੰਮ ਹੀ ਕੋਈ ਨਹੀਂ। 24 ਘੰਟੇ ਦਾ ਸੁੱਤਿਆ ਰਹਿਣਾ। ਉਹ ਤੁਸੀਂ ਸੌਂਦੇ ਤੁਹਾਡਾ ਕੱਸਣ ਦਿਆ, ਉਹ ਨਿੱਜ ਹੋਣਿਓ, ਉਹ ਵੇਲਿਓ ਨਕਮਿਓ। ਆ ਬੜਾ ਕੰਮ ਤੇ ਜਾਣਾ, ਅਸੀਂ ਜੇ ਵਿਹਲੇ ਆ ਤਾਂ। ਆ ਬੜਾ ਕੰਮ ਤੇ ਜਾਣਾ, ਕਿੱਥੋਂ ਆਏ ਹੋ? ਤੈਨੂੰ ਐਡੀ ਕਾਹਦੀ ਫਿਕਰ ਕਰਨ ਦੀ ਲੋੜ ਆ? ਜਿੱਥੋਂ ਮਰਜ਼ੀ ਆਈਏ, ਜਿੱਥੋਂ ਮਰਜ਼ੀ ਨਾ ਆਈਏ, ਤੂੰ ਆਪਣੇ ਪੁੱਤ ਨਾਲ ਪਿਆਰ ਕਰਿਆ ਕਰ। ਸਾਡੇ ਨਾਲ ਕਿਹੜਾ ਤੂੰ ਬਹੁਤ ਪਿਆਰ ਕਰਦਾ ਵਾ? ਤੂੰ ਉਹ ਤੁਹਾਡਾ ਹੀ ਪਿਆਰ ਕਰਦਾ, ਤੁਹਾਡੇ ਨਾਲ ਹੀ ਪਿਆਰ ਕਰਦਾ ਵਾਂ, ਤੁਹਾਡੀ ਫਿਕਰ ਕਰਦਾ ਮੈਂ। ਜੇ ਸਾਡੀ ਐਡੀ ਫਿਕਰ ਕਰਦਾ ਹੋਵੇ ਨਾ, ਤਾਂ ਸਾਨੂੰ ਪਤਾ ਲੱਗੇ। ਜੇ ਐਡੀ ਸਾਡੀ ਫਿਕਰ ਕਰਦਾ ਤੇ ਵੇਚ ਜਗ੍ਹਾ ਨੂੰ। ਹੈ ਹਾਂ ਹੋਰ ਕੀ? 10 ਮਰਲੇ ਜਗ੍ਹਾ ਵੇਚ। ਉਹ ਜਗ੍ਹਾ ਵੇਚ ਦਵਾਂ? ਆਹੋ ਜਗ੍ਹਾ ਵੇਚ। ਉਹ ਜਗ੍ਹਾ ਵੇਚਿਆ ਟੈਨਸ਼ਨ ਦੂਰ ਹੋ ਜੂ। ਉਹ ਨਕਮਿਆਂ ਤੁਸੀਂ ਤੇ ਕਿਸੇ ਦੇ ਕੰਮ ਦੇ ਨਹੀਂ। ਉਹ ਇਹ ਵੀ ਕੁੱਲੀ ਵੇਚਤੀ ਤੇ ਬਾਅਦ ਚ ਕਿੱਥੇ ਸੌਵੋਗੇ? ਉਹ ਸਿਰ ਟਕਣ ਨੂੰ ਜਗ੍ਹਾ ਨਹੀਂ ਲੱਭਣੀ ਤੁਹਾਨੂੰ। ਉਹ ਸੁੱਖ ਦੀ ਨੀਂਦ ਸੋਵਾਂਗੇ ਜਿੱਥੇ ਵੀ ਸੋਵਾਂਗੇ। ਤੂੰ ਟੈਨਸ਼ਨ ਕਾਹਤੋਂ ਲੈਣ ਡਿਆ ਵਾ? 10 ਮਰਲੇ ਜਗ੍ਹਾ ਵਾ। ਤੇ ਵੇਚ ਉਹਨੂੰ। ਹਾਂ ਓਏ ਜਗ੍ਹਾ ਵੇਚਤੀ ਤੇ ਕਿੱਥੇ ਸੌਵੋਂ ਪਵੋਗੇ? ਓਏ ਮੈਂ ਨਹੀਂ ਵੇਚਣੀ ਜਗ੍ਹਾ। ਉਹ ਮੈਂ ਤੇ ਜਾਣਾ, ਤੁਸੀਂ ਕੰਮ ਕਰੋ। ਉਹ ਤੁਹਾਡੇ ਬਾਲ ਬੱਚੇ ਖਿਡਾਵਾਂ ਮੈਂ, ਇੱਥੇ ਤੁਹਾਨੂੰ ਕਮਰੇ ਪਾ ਕੇ ਦਵਾਂ। ਉਹ ਤੁਸੀਂ ਅਗਰ ਜਗ੍ਹਾ ਵੇਚਤੀ ਤਾਂ ਨਕੰਮੇ ਹੋ ਜਾਣਾ, ਬਿਲਕੁਲ ਨਕੰਮੇ ਹੋ ਜਾਓਗੇ ਤੁਸੀਂ। ਇਸ ਜਗ੍ਹਾ ਦੀ ਵਜ੍ਹਾ ਤੋਂ ਬੁੜਿਆ ਨਿਕੰਮੇ ਆ। ਜਗ੍ਹਾ ਹੀ ਪਤਾ ਨਹੀਂ ਨੈਸ਼ ਆ। ਵਿਆਹ ਕਰਨ ਤੋਂ ਬਾਅਦ ਜਿਹੜੇ ਬਾਕੀ ਪੈਸੇ ਬਚਣਗੇ, ਉਹਦੇ ਵਿੱਚ 2 ਲੱਖ ਰੁਪਇਆ ਮਿਲਦੇ ਦੀ ਮੈਂ ਦੇਣੇ ਕਿਸੇ ਦੇ ਪੈਸੇ। ਹੈ 2 ਲੱਖ ਰੁਪਈਆ ਦੇਣਾ? ਉਹ ਕਾਹਦਾ ਦੇਣਾ 2 ਲੱਖ? ਉਹ ਮੈਂ ਸਾਰੀ ਜ਼ਿੰਦਗੀ ਕਿਸੇ ਕੋਲੋਂ ਉਧਾਰ ਨਹੀਂ ਲਿਆ ਕਿ ਕੋਈ ਮੇਰਾ ਬੂਹਾ ਨਾ ਖੜਕਾਵੇ ਆ ਕੇ। ਹੈ ਉਹ ਕਿਸੇ ਉਧਾਰੀਆਂ ਨੂੰ ਮੈਂ ਆਪਣੇ ਬੂਹੇ ਤੱਕ ਨਹੀਂ ਆਉਣ ਦਿੱਤਾ। ਓਏ ਆ 2 ਹੱਥਾਂ ਦੀ ਕਰਕੇ ਖਾਧੀ ਆ। ਓਏ ਤੁਹਾਨੂੰ ਪਾਲਿਆ, ਇਹ ਘਰ ਬਣਾਇਆ, ਕਾਹਦੇ ਦੇਣੇ ਆ? ਓਏ ਉਹ ਯਾਰ ਅੱਬਾ ਯਾਰ, ਮੈਂ ਨਾ ਉਹ ਦੱਸ ਬੁੜੇ ਨੂੰ। ਮੈਂ ਕੀ ਦੱਸਾਂ? ਉਹ ਬੋਲਦਾ ਨਹੀਂ ਘੁੰਨਿਆ, ਓਏ ਬੋਲ ਤੂੰ। ਮੈਂ ਕੀ ਦੱਸਾਂ? ਜੂਆ ਤੂੰ ਹੀ ਹਰਿਆ ਵਾ। 2 ਲੱਖ ਹਰਿਆ ਨਹੀਂ? ਜੂਆ? ਓਏ ਇਮਲੀ ਤੋਂ ਜੂਆ ਖੇਲਦਾ? ਓਏ ਬਗੈਰ ਤਾਂ ਤੈਨੂੰ ਸ਼ਰਮ ਨਹੀਂ ਆਈ? ਓਏ ਇੱਕ ਭਰਾ ਤੁਹਾਡਾ, ਉਹ ਜਿਹੜਾ ਬਾਹਰੋਂ ਕੰਮ ਤੋਂ ਥੱਕੇ ਆ ਕੇ ਪਹਿਲਾਂ ਮੇਰੀ ਸੇਵਾ ਕਰਦਾ ਤੇ ਬਾਅਦ ਚ ਸਾਨੂੰ ਨਾਸ਼ਤੇ ਕਰਾਉਂਦਾ। ਉਹ ਜੋ ਕਮਾਉਂਦਾ ਅੱਧਾ ਹੋਟਲਾਂ ਤੇ ਦੇ ਦਿੰਦਾ ਤੇ ਅੱਧਾ ਆਪਣੇ ਉੱਤੇ ਲਾਉਂਦਾ। ਇੰਨੀਆਂ ਨਾ ਅੱਬਾ ਉਹਦੀਆਂ ਸਿਫਤਾਂ ਕਰ। ਆਹੋ ਸਾਨੂੰ ਪਤਾ ਉਹ ਕਿਸ ਚੱਕਰਾਂ 'ਚ ਤੇਰੀ ਸੇਵਾ ਕਰਦਾ ਫਿਰਦਾ ਵਾ। ਉਹਦਾ ਜ਼ੇਨ ਹੈਗਾ ਕਿ 10 ਮਰਲਾ ਹੀ ਸਾਰਾ ਮੈਂ ਘੁੱਟ ਜਾਵਾਂ। ਸਾਡਾ ਹਿੱਸਾ ਵੀ ਲੈ ਲਵੇ। ਹਾਂ ਓਏ ਇਸ ਤੋਂ ਖਿਦਮਤ ਕਰਦਾ ਕਿ ਉਹਦੇ ਨਾ ਹੋ ਜਾਏ ਜਗ੍ਹਾ। ਓਏ ਲਾਹਨਤ ਆ ਤੁਹਾਡੀ ਸੋਚ ਤੇ। ਓਏ ਨਕਮੀਓ ਲਾਹਨਤ ਆ ਤੁਹਾਡੀ ਸੋਚ ਤੇ। ਓਏ ਨਾ ਚੱਜ ਦਾ ਕੰਮ ਕੀਤਾ ਤੇ ਨਾ ਚੱਜ ਦਾ ਸੋਚਿਆ ਤੁਸੀਂ ਕਦੀ। ਓਏ ਉਹਨੇ ਤੇ ਕਦੀ ਵੀ ਨਿਮਾਣੇ ਨੇ ਇਹ ਗੱਲ ਨਹੀਂ ਕੀਤੀ। ਉਹ ਬਾਹਰੋਂ ਲਿਆ ਸਾਨੂੰ ਖਵਾਈ ਜਾਂਦਾ। ਓਏ ਉਹ ਦਿਨ ਨਹੀਂ ਵੇਖਦਾ, ਰਾਤ ਨਹੀਂ ਵੇਖਦਾ, ਉਹ ਬਿਮਾਰੀ ਨਹੀਂ ਵੇਖਦਾ, ਸ਼ੁਮਾਰੀ ਨਹੀਂ ਵੇਖਦਾ, ਉਹ ਦਿਨ ਨਹੀਂ ਵੇਖਦਾ, ਦੁਆਰ ਨਹੀਂ ਵੇਖਦਾ। ਓਏ ਜੁਮੇ ਵਾਲੇ ਦਿਨ ਵੀ, ਛੁੱਟੀ ਵਾਲੇ ਦਿਨ ਉਹਨੂੰ ਮੈਂ ਕੰਮ ਤੇ ਜਾਂਦੇ ਨੂੰ ਵੇਖਿਆ ਕਿ ਸਿਰਫ ਉਹਦੇ ਭਰਾਵਾਂ ਦੇ ਕੋਈ ਟੈਨਸ਼ਨ ਨਾ ਹੋਵੇ।
ਓਏ ਤੁਹਾਡੇ ਢਿੱਡ ਭੁੱਖੇ ਨਾ ਹੋਣ। ਓਏ ਬਾਹਰੋਂ ਲਿਆ ਤੁਹਾਡੇ ਢਿੱਡ ਦੀ ਅੱਗ ਪੂਰੀ ਕਰਦਾ, ਤੁਹਾਡੇ ਢਿੱਡ ਦੀ। ਅੱਜ ਕਹਿੰਦੇ ਜੀ ਉਹ ਇਸ ਤੋਂ ਘੁੱਟਦਾ ਕਿ ਇਹ ਜਗ੍ਹਾ ਉਹਦੇ ਨਾਲ ਆ ਜਾਵੇ। ਉਹ ਰਲੇ ਆ, ਤੁਸੀਂ ਦੋ ਵੀ ਰਲੇ ਆ। ਤੂੰ ਉਹਦੀ ਗੱਲ ਕਰਦਾ, ਉਹ ਤੇਰੀ ਗੱਲ ਕਰਦਾ ਵਾ। ਮੈਨੂੰ ਬਾਰੇ ਚ ਨਹੀਂ ਹੈਗਾ, ਤੂੰ ਜਗ੍ਹਾ ਵੇਚ ਸਾਡਾ ਹਿੱਸਾ ਦੇ। ਉਹ ਕਿਹੜਾ ਹਿੱਸਾ ਦੇਵਾਂ ਤੁਹਾਨੂੰ? ਜਿਹੜਾ ਬਣਦਾ ਹਿੱਸਾ ਬਣਦਾ ਨਹੀਂ, ਅਸੀਂ ਆਪਣਾ ਬਣਦਾ ਲੈਣ ਡਏ ਆ। ਓਏ ਹਿੱਸਾ ਬਣਦਾ ਜਦੋਂ ਓਏ ਕੰਮ ਕਰੋਗੇ ਤੇ ਹਿੱਸੇ ਦਵਾਂਗਾ। ਹਿੱਸਾ ਵੇਚ ਕੇ ਕਿੱਥੇ ਰਹੋਗੇ ਕੰਮ ਤੁਸੀਂ? ਸਾਰੀ ਦੁਨੀਆ ਕੰਮ ਕਰਦੀ ਹੈ, ਤੈਨੂੰ ਨਹੀਂ ਵੀ ਕੰਮ ਕਰਦੀ ਹਿੱਸੇ ਮਿਲਦੇ ਆ। ਤੂੰ ਕੋਈ ਨੋਖਾ ਨਹੀਂ ਹਿੱਸਾ ਦੇਣਾ, ਪਿਓਾਂ ਦਾ ਕੰਮ ਆ ਪੁਲਾਦਾਂ ਨੂੰ ਹਿੱਸਾ ਦੇਣਾ ਆਪਣਾ। ਓਏ ਤਮੀਜ਼ ਕਰ। ਓਏ ਬਦਤਮੀਜ਼ੀਆਂ ਕਰਨੋਂ ਨਹੀਂ ਹਟਦੇ ਤੁਸੀਂ। ਬਦਤਮੀਜ਼ੀ ਕਾਦੀ? ਹਰ ਬੰਦੇ ਦੀ ਜਗ੍ਹਾ ਬਣ ਗਈ, ਸਾਡੀ ਵੀ ਵੇਚ ਸਾਰਾ ਵਰਸ਼। ਜਿਹੜਾ ਸਾਡਾ ਹਿੱਸਾ ਵਾ ਸਾਨੂੰ ਦੇ ਬਸ। ਓਏ ਰੋ ਕੀ ਹੋਇਆ ਤੁਹਾਨੂੰ? ਅੱਬਾ ਜੀ ਤੁਹਾਨੂੰ ਸੱਟ ਤੇ ਨਹੀਂ ਲੱਗੀ ਅੱਬਾ ਜੀ? ਨਹੀਂ ਪੁੱਤ, ਓਏ ਇਮਲੀ ਕੀ ਹੋਇਆ ਤੈਨੂੰ? ਕਿਉਂ ਬਿਨਾਂ ਲੜਨ ਦੇ ਹੋ? ਕੀ ਹੋਣਾ ਚਾਹੀਦਾ? ਆ ਰੋਜ਼ ਦਾ ਸਿਪ ਸਿਆਪਾ ਜਿਹੜਾ ਖਤਮ ਕਰੋ ਘਰ ਦੇ ਵਿੱਚੋਂ। ਕੀ ਰੋਜ਼ ਦਾ ਸਿਫਤ ਸਿਆਪਾ? ਬਾਬਾ ਤੁਹਾਨੂੰ ਕੀ ਕਹਿੰਦਾ ਵਾ? ਵੇਚੋ ਜਗ੍ਹਾ, ਸਾਡਾ ਹਿੱਸਾ ਦਿਓ ਸਾਨੂੰ। ਜਗ੍ਹਾ ਵਿੱਚ? ਆਹੋ ਜਗ੍ਹਾ ਵੇਚੋ, ਸਾਡਾ ਹਿੱਸਾ ਸਾਨੂੰ ਦਿਓ ਬਸ। ਓਏ ਤੁਸੀਂ ਕੀ ਕਹਿੰਦੇ ਹੋ? ਸਹੀ ਗੱਲ ਨਹੀਂ ਕਹਿੰਦੇ ਜੋ ਤੁਸੀਂ ਦੋਵੇਂ ਸੁਣਨ ਡਏ ਆ। ਉਹ ਲੇਕਿਨ ਜਗ੍ਹਾ ਨਹੀਂ ਵੇਚਣੀ। ਨਹੀਂ ਵੇਚਣੀ ਅਸੀਂ ਜਗ੍ਹਾ, ਇੱਕ ਕੌੜੀ ਨਹੀਂ ਦੇਣੀ ਤੁਹਾਨੂੰ ਨਕੰਮਿਆਂ। ਕਿਉਂ ਨਹੀਂ ਕੋਲੀ ਜਿੱਦਾਂ ਦਾ ਉਹਨਾਂ ਦਾ ਘਰ ਵਾ ਉੱਥੇ ਸਾਡਾ ਘਰ ਵਾ। ਅਸੀਂ ਤੁਹਾਨੂੰ ਧੱਕੇ ਦੇ ਕੇ ਬਾਹਰ ਕੱਢੂ ਇੱਥੋਂ। ਸਿਆਣਾ ਬਣ ਕੋਈ। ਉਹ ਤੂੰ ਚਾਹੁੰਦਾ ਕੀ ਹੈ? ਮੈਂ ਚਾਹੁੰਦਾ ਇਹੀ ਹੈ ਕਿ ਤੁਸੀਂ ਇੱਥੋਂ ਚਲੇ ਜਾਓ। ਤੁਹਾਡੀ ਮਿਹਰਬਾਨੀ, ਇੱਥੇ ਮੇਰਾ ਦਿਮਾਗ ਨਾ ਖਰਾਬ ਕਰੋ। ਨਿਕਲ ਜਾਓ ਇੱਥੋਂ ਆਪਣੇ। ਆਪਾਂ ਚੱਲ ਜਾਓ ਬਸ। ਹਾਂ। ਮੁੱਕ ਗਈ, ਚੱਲ ਜਾਓ ਇੱਥੋਂ। ਕਿੱਥੇ ਚੱਲ ਜਾਏ? ਬੱਬੇ ਨੂੰ ਲੈ ਕੇ ਕਿੱਥੇ ਚੱਲ ਜਾ? ਤੁਸੀਂ ਛੋਟੇ ਹੋ ਕੇ ਕੀ ਕਰਨ ਦੇ ਹੋ? ਓਏ ਇਮਲੀ, ਓਏ ਜਗ੍ਹਾ ਵੇਚੀ। ਓਏ ਦੁਨੀਆ ਸਾਨੂੰ ਕੀ ਕਹੇਗੀ? ਆ ਦੇਖਿਆ, ਆਹ ਨਹੀਂ ਜਗ੍ਹਾ ਵੇਚਣ ਦੇਣ ਡਿਆ, ਕਿਉਂਕਿ ਚਾਹੁੰਦਾ ਵਾ ਸਾਰੀ ਜਗ੍ਹਾ ਤੇ ਆਪ ਮਲ ਮਾਰ ਲਵੇ। ਐਸੇ ਤਰ੍ਹਾਂ ਮੈਨੂੰ ਗੁੱਸਾ ਨਾ ਚੜਾਓ ਬੁੜਿਆ, ਇੱਥੋਂ ਮੈਂ ਚਲੇ ਜਾ। ਇਹ ਨਾ ਹੋਵੇ ਮੈਂ ਤੁਹਾਨੂੰ ਸੁੱਤੇ ਪਿਆ ਦਾ ਗਲਾ ਦਬਾ ਦੇਵਾਂ ਜਾਂ ਮੈਂ ਤੁਹਾਨੂੰ ਜ਼ਹਿਰ ਦੇ ਦੇਵਾਂ। ਇੱਥੋਂ ਨਿਕਲ ਜਾਓ, ਮੈਂ ਤੁਹਾਨੂੰ ਦੱਸਾਂ। ਓਏ ਤੂੰ ਅੱਬੇ ਦੇ ਹੱਥ ਚੁੱਕੇ, ਮੈਂ ਤੇਰਾ ਮੂੰਹ ਤੋੜ ਦਿਆਂਗਾ। ਉਹ ਤੂੰ ਮੇਰਾ ਮੂੰਹ ਭੰਨੇਗਾ, ਮੈਂ ਉਸ ਤੋਂ ਪਹਿਲਾਂ ਤੇਰਾ ਸਿਰ ਪਾੜ ਦੇਣਾ ਮੈਂ। ਉਹ ਨਹੀਂ ਹੈ ਪੁੱਤ ਇਮਲੀ। ਉਹ ਤੂੰ ਇਹ ਚਾਹਨਾ ਨਾ ਅਸੀਂ ਘਰ ਛੱਡ ਕੇ ਚੱਲ ਜਾਈਏ। ਉਹ ਚੱਲ ਜਾਂਦੇ ਆ ਭਲਿਆ। ਓਏ ਅੱਜ ਜ਼ਮੀਨ ਦੀ ਖਾਤਰ ਤੂੰ ਉਹ ਪਿਓ ਵਰਗੇ ਭਰਾ ਤੇ ਹੱਥ ਚੁੱਕਣ ਦਿਆ। ਲੇਕਿਨ ਯਾਦ ਰੱਖੀ ਜ਼ਿੰਦਗੀ ਦੇ ਵਿੱਚ, ਓਏ ਤੂੰ ਅੱਜ ਪਿਓ ਦੇ ਭਰਾ ਨੂੰ ਧੱਕੇ ਮਾਰੇ ਆ। ਇਹ ਜ਼ਿੰਦਗੀ ਦੇ ਵਿੱਚ ਤੈਨੂੰ ਧੱਕੇ ਜ਼ਰੂਰ ਪੈਣਗੇ, ਜ਼ਰੂਰ ਪੈਣਗੇ। ਸਾਰੀ ਜ਼ਿੰਦਗੀ ਧੱਕੇ ਹੀ ਖਾਦੇ ਆ। 2 ਦਿਨ ਹੋਰ ਖਾ ਲਾਂਗੇ ਨਾ, ਕੋਈ ਕਿਆਮਤ ਨਹੀਂ ਆ ਜਾਣੀ। ਮਕਾਨ ਵੇਚਾਂਗਾ, ਸੋਹਣੇ ਪੈਸੇ ਲਿਆਵਾਂਗਾ, ਤੁਸੀਂ ਇੱਥੋਂ ਨਿਕਲੋ। ਅੱਬਾ ਜੀ ਉਠੋ। ਅੱਬਾ ਜੀ ਤੁਹਾਨੂੰ ਸੱਟ ਤੇ ਨਹੀਂ ਲੱਗੀ? ਅੱਬਾ ਜੀ ਓਏ ਸੱਟ ਤੇ ਨਸੀਬਾਂ 'ਚ ਲੱਗੀ ਹੈ, ਤੇ ਨਸੀਬਾਂ ਦੀ ਸੱਟ ਜਿਹੜੀ ਹੈ ਇਹਦਾ ਜ਼ਖਮ ਸਾਰੀ ਉਮਰ ਨਹੀਂ ਭਰਦਾ ਪੁੱਤਰ। ਓਏ ਇਮਲੀ, ਉਹ ਤੂੰ ਅੱਜ ਪਿਓ ਨੂੰ ਧੱਕਾ ਦਿੱਤਾ ਤੇ ਪਿਓਾਂ ਵਰਗੇ ਭਰਾ ਨੂੰ ਵੀ ਧੱਕਾ ਦਿੱਤਾ। ਓਏ ਸਾਰੀ ਉਮਰ ਧੱਕਿਆਂ ਜੋਗਾ ਰਹਿ ਜਾਏਗਾ ਤੂੰ। ਓਏ ਧੱਕਿਆਂ ਹੀ ਜੋਗਾ ਰਹਿ ਜਾਏਗਾ ਇਮਲੀ, ਧੱਕਿਆਂ ਹੀ ਜੋਗਾ ਰਹਿ ਜਾਏਗਾ ਤੂੰ। ਦੇਖੀ ਜਾਊਗਾ ਜਿਹੜੇ ਧੱਕੇ ਮਿਲਣਗੇ ਸਾਨੂੰ। ਜੀਓ ਲਾਲਾ, ਇਹਨਾਂ ਧੱਕੇ ਦੇ ਕੇ ਸਕੂਨ ਹੀ ਪਹੁੰਚਾਤਾ ਤੂੰ ਤਾਂ ਯਾਰ। ਲੈ ਤੂੰ ਵੱਡੀ ਮੰਜੀ ਤੇ ਛੋਟੇ ਤਰੀਕੇ ਨਾਲ ਆਰਾਮ ਕਰ ਭਾਈ। ਆਪਣੀਆਂ ਨੀਂਦਾਂ ਸੋਵਾਂਗੇ, ਹੁਣ ਆਪਣੀਆਂ ਨੀਂਦਾਂ ਹੀ ਉਠਾਂਗੇ। ਹਾਂ। ਤੇ ਲੇਕਿਨ ਲਾਲਾ ਵੇਚ ਦੇਣਾ ਆਪਾਂ। ਅੱਬਾ ਇਹ ਛੋਟੇ ਭਰਾ ਵੀ ਸੱਪਾਂ ਵਰਗੇ ਨਿਕਲੇ। ਨਾ ਉਹਨਾਂ ਨੇ ਤੇਰੇ ਬੁਢਾਪੇ ਦਾ ਖਿਆਲ ਕੀਤਾ ਹੀ, ਤੇ ਨਾ ਉਹਨੇ ਵੱਡੇ ਭਰਾ ਦਾ ਖਿਆਲ ਕੀਤਾ ਹੀ। ਹੁਣ ਅਸੀਂ ਕਿੱਥੇ ਜਾਵਾਂਗੇ ਅੱਬਾ? ਓਏ ਜਾਣਾ ਕਿੱਥੇ ਆ ਪੁੱਤਰਾ? ਓਏ ਤੇ ਇਨਸਾਨ ਹੀ ਇੱਕ ਦੂਜੇ ਨੂੰ ਕਹਿੰਦਾ ਕਿੱਥੇ ਜਾਣਾ। ਆ ਜਦੋਂ ਇਨਸਾਨ ਦੁਨੀਆ ਤੇ ਆਉਂਦਾ ਤੇ ਭੇਜਣ ਵਾਲੇ ਨੂੰ ਕਦੀ ਨਹੀਂ ਉਹਨੇ ਪੁੱਛਿਆ ਮੈਂ ਕਿੱਥੇ ਜਾ ਰਿਹਾ। ਓਏ ਪੁੱਤਰ, ਓ ਰੱਬ ਜੋ ਕਰਦਾ ਬਿਹਤਰੀ ਕਰਦਾ। ਓਏ ਇਹਦੇ ਵਿੱਚ ਵੀ ਪਤਾ ਨਹੀਂ ਕੋਈ ਬਿਹਤਰੀ ਹੋਣੀ ਹੈ। ਆ ਜਾ ਪੁੱਤਰ, ਇਹਦੇ ਵਿੱਚ ਵੀ ਕੋਈ ਬਿਹਤਰੀ ਹੋਣੀ ਹੈ। ਪਾਸ਼ਵੀਰ ਯਾਰ ਗਲਤ ਗੱਲ ਨਹੀਂ ਕਰੀਦੀ ਹੁੰਦੀ। ਇਹ 60 ਦੀ ਜਗ੍ਹਾ ਵਾ। ਉਹ ਭਾਈ ਆ ਨਾਲ ਦੇ ਮੈਨੂੰ 55 ਦੇਣ ਡਏ, ਉਹਨਾਂ ਨੂੰ ਮੈਂ ਨਹੀਂ ਜਗ੍ਹਾ ਦੇਣੀ ਹੈਗੀ। ਉਹ ਨਹੀਂ, ਉਹਨਾਂ ਨਾਲ ਮੇਰੀ ਲੱਗਦੀ ਲਗਾਉਂਦੀ ਆ। ਜੇ ਉਹਨਾਂ ਨੂੰ ਜਗ੍ਹਾ ਦੇਣੀ ਤੇ ਮੈਂ ਹੁਣ ਵੇਚ ਨਾ ਦਿੰਨਾ। ਤੇਰੇ ਕੋਲ ਮੈਂ 50 ਲੱਖ ਰੁਪਏ ਇਸ ਲਈ ਕਿਹਾ ਵਾ ਕਿ ਚੱਲ ਤੂੰ ਆਪਣਾ ਭਰਾ ਵਾ, ਤੈਨੂੰ ਵੈਸੇ ਵੀ ਮੈਨੂੰ ਕਿਹਾ ਸੀ ਚਰਸੀ ਮੈਨੂੰ ਜੇ ਵੇਚਣਾ ਹੋਵੇ ਤੇ। ਉਹ ਭਾਈ ਦਿਨਤੀ ਮਿਣਤੀ ਕਰਕੇ ਦੇਖ ਲਾ, ਰੋਡ ਦੇ ਉੱਤੇ ਜਗ੍ਹਾ ਵਾ ਯਾਰ, ਜਿੰਨੀਆਂ ਮਰਜ਼ੀ ਦੁਕਾਨਾਂ ਵਿੱਚੋਂ ਕੱਢ ਲਈ ਭਾਵਾਂ। ਰਹਿਮਤ ਵਲਦ ਨਜ਼ੀਰ। ਯਾਰ ਪਾਸ਼ਵੀਰ ਨਹੀਂ ਯਾਰ, ਇਹ ਇੰਨੇ 'ਚ ਨਹੀਂ ਹੈਗੀ ਜਗ੍ਹਾ। ਇਹ 50 ਤੈਨੂੰ ਕਿਹਾ ਵਾ, 50 ਤੂੰ ਦੇ ਦੇ। 10 ਐਡਵਾਂਸ ਦੇ ਦੇ, 40 ਭਾਵੇਂ 6 ਮਹੀਨਿਆਂ ਬਾਅਦ ਦੇ ਦੇ ਤੂੰ। 6 ਤੋਂ 3 ਮਹੀਨਿਆਂ ਤੋਂ ਜ਼ਿਆਦਾ ਟਾਈਮ ਨਹੀਂ ਮੈਂ ਲੈਣਾ ਹੈਗਾ, ਜਿਹੜੀ ਸਹੀ ਗੱਲ ਆ। ਨਹੀਂ ਯਾਰ ਤੇ ਮੈਂ ਦੱਸ, ਮੈਂ ਬੈਠਾ ਨਹੀਂ ਸਾਹਮਣੇ। ਉਹ ਲਾਲਾ ਫੋਨ ਬੰਦ ਕਰ ਜਾ, ਉਹ ਬੰਦਾ ਵੀਡੀਓ ਦੇਖਾ ਦੀ ਬਣਾ ਰਿਹਾ। ਉੱਠ ਪਾ ਇੱਕ ਮਿੰਟ, ਮੈਂ ਕਰਦਾ ਗੱਲ ਤੇਰੇ ਨਾਲ ਬਾਅਦ 'ਚ। ਹੈਲੋ ਭਾਈ ਜੀ, ਇਹ ਕੀ ਕਰਨ ਡਿਆ? ਪਾ ਕਾਹਦੀਆਂ ਵੀਡੀਓ ਬਣਾ ਰਿਹਾ? ਦੱਸਦੇ ਆ ਭਾਜੀ ਕਾਦੀ ਵੀਡੀਓ ਬਣਾ ਰਹੇ ਆ। ਉਹ ਭਾਜੀ ਕੋਈ ਸਾਨੂੰ ਵੀ ਤਾਂ ਦੱਸੋ। ਸਰ ਦੱਸਣ ਹੀ ਆਏ ਆ ਤੁਹਾਨੂੰ। ਆਪਣਾ ਰਹਿਮਤ ਸਾਹਿਬ ਕਿੱਥੇ ਆ? ਉਹ ਤਾਂ ਫੌਤ ਹੋ ਗਏ, ਮਰ ਗਏ ਉਹ।
ਅੱਲਾਹ ਪਾਕ ਸਬਰ ਦੇਵੇ। ਤੇ ਬੇਟੇ ਉਹਨਾਂ ਦੇ ਬਸ਼ੀਰ, ਇਮਲੀ ਤੇ ਛੋਟਾ ਡੌਨ। ਬਸ਼ੀਰ ਵੀ ਫੌਤ ਹੋ ਗਿਆ ਵਾ, ਛੋਟਾ ਡਾਊਨ ਤੇ ਇਵਲੀ ਰਹਿ ਗਏ ਆ ਬਸ। 2 ਜਣੇ ਰਹਿ ਗਏ ਆ, ਉਹ ਵੀ ਫੌਤ ਹੋ ਗਏ ਆ। ਦੋਨੇ ਮਰ ਗਏ ਆ। ਤੁਸੀਂ ਉਹਨਾਂ ਦੇ ਬੇਟੇ ਹੋ? ਹਾਂਜੀ ਭਾਜੀ, ਉਹਨਾਂ ਦੇ ਬੇਟੇ ਆ। ਤੁਸੀਂ ਕੌਣ ਹੋ ਭਾਜੀ? ਅਸੀਂ ਭਾਜੀ ਆਏ ਆ ਹਕੂਮਤ ਵੱਲੋਂ। ਅੱਛਾ ਭਾਜੀ, ਹੁਕਮ ਲਾਓ। ਭਾਜੀ ਸਾਡਾ ਕੀ ਹੁਕਮ ਹੋਣਾ, ਹੁਕਮ ਗਵਰਨਮੈਂਟ ਦਾ। ਅਸੀਂ ਵੀ ਮੁਲਾਜ਼ਮ ਲੋਕ ਆ। ਇਹ ਜਿਹੜੀ ਜਗ੍ਹਾ ਨਾ ਜੀ ਰਹਿਮਤ ਸਾਹਿਬ ਨੂੰ ਲਾਟ ਹੋਈ ਸੀਗੀ ਹਕੂਮਤ ਵੱਲੋਂ। ਲਾਟ ਹੋਈ ਸੀ ਹਕੂਮਤ ਵੱਲੋਂ? ਹਾਂਜੀ ਗਵਰਨਮੈਂਟ ਨਾ ਭਾਜੀ ਇਸ ਲੈਣ ਦੀ ਆਪਣੀ ਸਾਰੀ ਜਗ੍ਹਾ ਵਾਪਸ ਲੈ ਕੇ ਤੇ ਇੱਥੇ ਕੁਆਟਰ ਬਣਾਉਣ ਦੇਈ ਆ। ਭਾਜੀ ਅਸੀਂ ਤਾਂ ਐਸੀ ਕੋਈ ਗੱਲ ਨਹੀਂ ਸੁਣੀ ਕੁਆਟਰਾਂ ਦੀ, ਕੁਆਟਰ ਬਣਨ ਡਏ ਆ। ਸਰ ਬਹੁਤ ਅਜੀਬ ਗੱਲ ਆ ਕਿ ਤੁਹਾਨੂੰ ਪਤਾ ਨਹੀਂ ਲੱਗਾ 6 ਮਹੀਨੇ ਹੋ ਗਏ ਆ ਇਹ ਤੇ ਕੰਮ ਜਾਰੀ ਆ। ਉਹ ਦੇਖੋ ਤੁਹਾਡੇ ਉਧਰ ਲਾਸਟ ਤੇ ਕੁਆਟਰ ਬਣਿਆ ਨਜ਼ਰ ਆ ਰਿਹਾ। ਆਹੋ ਇਹ ਕੁਆਟਰ ਹਕੂਮਤ ਦੇ ਬਣ ਰਹੇ ਨੇ। ਉਹ ਸਾਰੀ ਜਗ੍ਹਾ ਉਹਨਾਂ ਕੋਲੋਂ ਵੀ ਲੈ ਲਈ ਜਿਹੜੇ ਬੈਠੇ ਸੀ, ਤੇ ਆ ਤੁਹਾਡਾ ਇਧਰੋਂ ਮਕਾਨ ਰਹਿ ਗਿਆ ਸੀ, ਹਵੇਲੀ ਰਹਿ ਗਈ, ਤੇ ਉਹ ਤੁਹਾਨੂੰ ਭਾਜੀ ਤਲਾਹ ਕਰਨ ਲਈ ਹਾਜ਼ਰ ਹੋਏ ਆ। ਹਕੂਮਤ ਆਪਣੀ ਜਗ੍ਹਾ ਵਾਪਸ ਲੈ ਰਹੀ ਆ। ਇੱਥੇ ਵੀ ਕੁਆਟਰ ਬਣਨਗੇ ਰੇਲਵੇ ਦੇ। ਲਾਲਾ ਇਹ ਜਗ੍ਹਾ ਤਾਂ ਸਾਡੀ ਆ ਭਾਜੀ, ਇਹ ਜਗ੍ਹਾ ਸਾਡੀ ਆ। ਛੋਟੇ ਭਾਈ ਜਿਹੜੀ ਗਵਰਨਮੈਂਟ ਦੀ ਅਲਾਟ ਕੀਤੀ ਜਗ੍ਹਾ ਹੁੰਦੀ ਨਾ, ਉਹ ਗਵਰਨਮੈਂਟ ਕਦੀ ਵੀ ਵਾਪਸ ਲੈ ਸਕਦੀ। ਤੇ ਤੁਹਾਡੇ ਵਾਸਤੇ ਇਹ ਅਰਜ਼ ਕਰਨ ਦਿਆਂ ਮੈਂ ਤੁਹਾਨੂੰ ਕਿ ਕੱਲ ਨੂੰ 11 ਵਜੇ ਦਾ ਟਾਈਮ ਆ। 11 ਵਜੇ ਤੱਕ ਤੁਸੀਂ ਆਪਣਾ ਬੋਰੀਆ ਬਿਸਤਰਾ ਇਕੱਠਾ ਕਰਕੇ ਤੇ ਆਪਣਾ ਕੋਈ ਟਿਕਾਣਾ ਲੱਭ ਲਓ, ਨਹੀਂ ਤੇ 12 ਵਜੇ ਇੱਥੇ ਜਿਹੜੀ ਵੀ ਚੀਜ਼ ਹੋਈ ਗਵਰਨਮੈਂਟ ਨੇ ਵਿੱਚ ਹੀ ਢਾ ਦੇਣੀ। ਉਹ ਭਾਜੀ ਅਸੀਂ ਨਹੀਂ ਇਹ ਜਗ੍ਹਾ ਛੱਡਣੀ ਹੈ। ਐਵੇਂ ਢਾ ਦੇਣੀ ਆ? ਸਾਡੀ ਆਪਣੀ ਜਗ੍ਹਾ ਵਾ ਸਾਡੀ ਇਹ। ਆਪਣੀ ਜਗ੍ਹਾ ਇਹ। ਸਰ ਤੁਸੀਂ ਗੱਲ ਨਹੀਂ ਸਮਝ ਰਹੇ। ਮੈਂ ਕਹਿ ਰਿਹਾ ਕਿ ਇਹ ਜਿਹੜੀ ਜਗ੍ਹਾ ਉਹ ਰਹਿਮਤ ਸਾਹਿਬ ਨੂੰ ਗਵਰਨਮੈਂਟ ਵੱਲੋਂ ਅਲਾਟ ਉਹ ਹੋਈ ਤੇ ਸੀ। ਰਹਿਮਤ ਸਾਹਿਬ ਫੌਤ ਹੋ ਗਿਆ, ਸਾਨੂੰ ਦੇ ਗਏ ਆ। ਕੀ ਦਿਮਾਗ ਸਹੀ ਆ ਤੇਰਾ? ਸਰ ਤੁਹਾਨੂੰ ਰਹਿਮਤ ਸਾਹਿਬ ਨੇ ਕੋਈ ਫਰਦ, ਕੋਈ ਰਜਿਸਟਰੀ, ਕੋਈ ਪੇਪਰ ਕੁਛ ਦਿੱਤਾ ਜਗ੍ਹਾ ਦਾ? ਨਹੀਂ ਸਾਨੂੰ ਤਾਂ ਇੱਥੇ ਅਸੀਂ ਸ਼ੁਰੂ ਤੋਂ ਰਹਿਣ ਡਏ ਆ। ਹਾਂਜੀ, ਤੇ ਰਹਿਣ ਨਾਲ ਭਾਜੀ ਜਗ੍ਹਾ ਆਪਣੀ ਨਹੀਂ ਹੋ ਜਾਂਦੀ। ਉਹਦੇ ਵਾਸਤੇ ਜਗ੍ਹਾ ਦੇ ਕਾਗਜ਼ਾਤ, ਕੋਈ ਰਜਿਸਟਰੀ, ਕੋਈ ਫਰਦ, ਕੋਈ ਸਟਾਮ, ਉਹ ਚੀਜ਼ਾਂ ਜ਼ਰੂਰੀ ਹੁੰਦੀਆਂ ਵਾ। ਇਹ ਗਵਰਨਮੈਂਟ ਦੀ ਜਗ੍ਹਾ ਵਾ, ਲਿਹਾਜ਼ਾ ਕੱਲ ਤੱਕ ਉਹਨਾਂ ਨੇ ਖਾਲੀ ਕਰਾਉਣ ਦਾ ਆਰਡਰ ਕੀਤਾ। ਤੇ ਤੁਹਾਡੀ ਮਿਹਰਬਾਨੀ ਆਪਣਾ ਕੋਈ ਬੰਦੋਬਸਤ ਕਰੋ, ਆਪਣਾ ਸਮਾਨ ਸਮੂਨ ਜੋ ਹੈ ਇੱਥੋਂ ਚੁੱਕ ਲਓ। ਐਵੇਂ ਹੀ ਬੰਦੋਬਸਤ ਕਰੋ। ਤੂੰ ਕੌਣ ਹੁੰਦਾ ਸਮਾਨ ਚੁਕਾਉਣ ਵਾਲਾ? ਸਾਡਾ ਸਮਾਨ ਪਿਆ, ਜਗ੍ਹਾ ਸਾਡੀ। ਸਾਨੂੰ 40 ਸਾਲ ਹੋ ਗਏ ਇੱਥੇ ਰਹਿੰਦੇ ਆ। ਤੂੰ ਅੱਜ ਆਣ ਕੇ ਸਾਨੂੰ ਕਢਾਉਣ ਡਿਆ ਵਾ? ਦਿਮਾਗ ਸਹੀ ਆ ਤੇਰਾ? ਮੈਂ ਦੇਖਦਾ ਸਾਨੂੰ ਕੌਣ ਕੱਢੂ ਇੱਥੋਂ। ਸਰ ਦੇਖੋ ਤੁਸੀਂ ਬਦਤਮੀਜ਼ੀ ਨਾ ਕਰੋ। ਮੈਂ ਕਹਿ ਰਿਹਾ ਕਿ ਮੈਂ ਹਕੂਮਤ ਵੱਲੋਂ ਆਇਆ ਹਾਂ। ਤੇ ਅਸੀਂ ਆਪਣੇ ਅੰਦਰੋਂ ਆਏ ਆ। ਸਾਰੇ ਹਕੂਮਤ ਦੀ ਜਗ੍ਹਾ ਵਾ। ਉਹ ਸਾਰੇ ਅਸੀਂ ਜਗ੍ਹਾ ਨਹੀਂ ਇਹ ਛੱਡਣੀ। ਅਸੀਂ ਨਹੀਂ ਇਹ ਜਗ੍ਹਾ ਛੱਡ ਸਕਦੇ। ਦੇਖਾਂਗੇ ਕੌਣ ਕੱਢੂ ਸਾਨੂੰ ਇੱਥੋਂ। ਇਹ ਦੇਖੋ ਭਾਵੇਂ ਨਾ ਉਹ ਭਾਈ ਸਾਰਾ ਕੁਝ ਹੀ ਦੇਖਿਆ ਵਾ, ਤੂੰ ਸਾਨੂੰ ਕਿਹੜੇ ਕਾਗਜ਼ ਦਿਖਾਉਂਦਾ ਫਿਰਦਾ ਵਾ? ਭਾਜੀ ਤੇਰਾ ਤੁਸੀਂ ਦਿਮਾਗ ਸਹੀ ਆ? ਬਦਤਮੀਜ਼ੀ ਨਾ ਕਰੋ। ਮੈਂ ਤੁਹਾਨੂੰ ਕਹਿਣ ਦਿਆਂ ਵਾਂ ਕਿ ਮੈਂ ਗਵਰਨਮੈਂਟ ਦਾ ਬੰਦਾ ਵਾਂ, ਤੇ ਤੁਹਾਨੂੰ ਇੰਨੀ ਨਹੀਂ ਅਕਲ ਹੈ ਗਵਰਨਮੈਂਟ ਦੇ ਬੰਦੇ ਨਾਲ ਗੱਲ ਕਿੱਦਾਂ ਉਹ ਕਰੀ। ਸਾਡੇ ਪਿਓ ਦਾਦੇ ਦੀ ਜਗ੍ਹਾ ਇਹ, ਤੂੰ ਅੱਜ ਗਵਰਨਮੈਂਟ ਆਉਣ ਕਿਹੜੇ ਡਈ ਆ। ਤੁਹਾਡਾ ਹਕੂਮਤ ਤੁਹਾਡਾ ਪਿਓ ਦਾਦਾ ਵਾ? ਚਲੋ ਦਫਾਓ ਇੱਥੋਂ। ਚੱਲ ਤੂੰ ਵੀ। ਤੁਹਾਨੂੰ ਸਮਝ ਨਹੀਂ ਆਉਂਦੀ ਇੱਜ਼ਤ ਨਾਲ। ਲਾਲਾ ਇਹਨੇ ਤੈਨੂੰ ਧੱਕਾ ਮਾਰਿਆ। ਮਕਾਨ ਵੇਚਾਂਗਾ, ਸੋਹਣੇ ਪੈਸੇ ਲਿਆਵਾਂਗਾ, ਤੁਸੀਂ ਇੱਥੋਂ ਨਿਕਲੋ। ਚਾਚਾ ਰਹਿਮਤ ਕਿੱਡਾ ਸ਼ਰੀਫ ਬੰਦਾ ਸੀ ਯਾਰ। ਉਹ ਫੌਤ ਹੋ ਗਿਆ ਤੇ ਕਿਸੇ ਨੇ ਦੱਸਿਆ ਤੱਕ ਨਹੀਂ। ਤੇ ਉੱਤੋਂ ਇਹਦੇ ਮੁੰਡੇ ਏਡੇ ਬਦਤਮੀਜ਼ ਚਾਚੇ ਰਹਿਮਤ ਦੇ, ਅਸਤਗਫਰੁੱਲਾ। ਉਹ ਤੇ ਲੋਕਾਂ ਨਾਲ ਪਿਆਰ ਹੀ ਬੜਾ ਕਰਦਾ ਸੀ। ਸਾਨੂੰ ਇੱਥੇ ਆਇਆਂ ਨੂੰ ਲੱਸੀਆਂ ਪਿਆਉਣੀਆਂ, ਬੱਚਿਆਂ ਤਰ੍ਹਾਂ ਖਿਡਾਉਣਾ ਹੈ, ਤੇ ਔਲਾਦ ਉਹਦੀ ਸਾਡੇ ਨਾਲ ਹੀ ਬਦਤਮੀਜ਼ੀਆਂ ਕਰਨ ਤੁਰ ਪਈ। ਲਾਲਾ ਹੁਣ ਕਿੱਥੇ ਜਾਵਾਂਗੇ? ਉਹ ਜਾਣਾ ਕਿੱਥੇ ਆ ਡਾਉਨ? ਜੋ ਬੀਜਿਆ ਵਾ ਹੁਣ ਵੱਢਣਾ ਹੀ ਪੈਣਾ ਵਾ। ਚਲਾ ਚੱਲੀਏ, ਜਾਣੇ। ਹਾਏ ਹਾਏ। ਲੈ ਕੇ ਜਗ੍ਹਾ ਨਹੀਂ ਖਾਲੀ ਕਰਨੀ। ਜਗ੍ਹਾ ਕਿਉਂ ਨਹੀਂ ਤੁਸੀਂ ਖਾਲੀ ਕਰਨੀ? ਹਕੂਮਤ ਵੱਡੇ ਵੱਡੇ ਕਲਗੀਆਂ ਵਾਲਿਆਂ ਕੋ ਖਾਲੀ ਕਰਵਾ ਲੈਂਦੀ ਆ, ਤੁਸੀਂ ਨਹੀਂ ਕਰਨੀ। ਓਏ ਯਾਰ ਤੇ ਚਾਚਾ ਰਹਿਮਤ ਇਹ ਤੇ ਕਹਿੰਦੇ ਸੀ ਮਰ ਗਿਆ ਵਾ। ਅੱਲਾ ਨਾ ਭੁਲਾਵੇ, ਹੈ ਤੇ ਚਾਚਾ ਰਹਿਮਤ ਹੀ ਹੈ। ਕਾਗਜ਼ ਵੀ ਚੁੱਕ ਲਾ ਬੰਦਿਆ। ਸ਼ੁਕਰ ਆ ਮੇਰੇ ਮਾਲਕਾ, ਅੱਗੇ ਤੇ ਇਹ ਵੀ ਨਹੀਂ ਮਿਲੇਗਾ। ਬਾਬਾ ਤੂੰ ਪਰੇਸ਼ਾਨ ਨਾ ਹੋ, ਤੇ ਜਿਹੜਾ ਕੋਈ ਮੇਰੇ ਆਪਣੇ ਔਲਾਦ ਦੇ ਬਾਰੇ ਨਾ ਕੁਛ ਨਾ ਕਹਿ। ਇਸ ਤਰ੍ਹਾਂ ਮੈਨੂੰ ਵੀ ਬੁਰਾ ਲੱਗਦਾ ਮੇਰੇ ਭਰਾਵਾਂ ਦੇ ਬਾਰੇ ਅਸਲਾਮ ਕੁਛ। ਚਾਚਾ ਜੀ। ਉਹ ਵਾਲੇਕੁਮ ਸਲਾਮ। ਚਾਚਾ ਰਹਿਮਤ ਕੀ ਹਾਲ ਆ? ਉਹ ਠੀਕ ਆ ਪੁੱਤ। ਕੌਣ? ਕੌਣ ਹੋ ਭਾਈ? ਚਾਚਾ ਜੀ ਤੁਸੀਂ ਮੈਨੂੰ ਨਹੀਂ ਪਛਾਣਿਆ? ਮੈਂ ਸਰਦਾਰੇ ਦਾ ਮੁੰਡਾ ਮਿੱਠਾ।
ਓਏ ਪੁੱਤ ਮਿੱਠਿਆ, ਚਾਚਾ ਜੀ ਕੀ ਹਾਲ ਆ? ਓ ਕੀ ਹਾਲ ਆ ਪੁੱਤਰਾ ਤੇਰਾ? ਠੀਕ ਆ। ਇਹ ਨਿੱਕਾ ਜਿਹਾ ਹੁੰਦਾ ਸੀ, ਇਹ ਵੀ ਮੇਰੇ ਜਿੱਡਾ ਹੋ ਗਿਆ ਅੱਬਾ। ਆਫਾ ਬਸ਼ੀਰ ਆ? ਆਹੋ। ਉਹ ਤੇਰੀ ਖੈਰ ਹੋ ਜੇ ਤੇਰੀ। ਪਰ ਚਾਚਾ ਤੇਰੇ ਮੁੰਡਿਆਂ ਨੇ ਤੇ ਮੈਨੂੰ ਕਿਹਾ ਵੀ ਅੱਬਾ ਤੇ ਮਰ ਗਿਆ ਤੇ ਭਾਈ ਵੀ ਵੱਡਾ ਮਰ ਗਿਆ। ਓਏ ਪੁੱਤਰ ਜਦੋਂ ਦੇ ਜਵਾਨ ਹੋ ਗਏ ਅਸੀਂ ਤੇ ਉਦੋਂ ਦੇ ਹੀ ਮਰ ਗਏ ਸੀ। ਓਏ ਉਹਨਾਂ ਨੇ ਸਾਨੂੰ ਘਰੋਂ ਕੱਢ ਦਿੱਤਾ ਸਿਰਫ ਉਹ ਚੰਦ ਟੋਟੇ ਦੀ ਖਾਤਰ। ਕਹਿੰਦੇ ਜ਼ਮੀਨ ਸਾਡੇ ਨਾਲ ਆ, ਇਹਨੂੰ ਵੇਚ ਕੇ ਸਾਡੇ ਹਿੱਸੇ ਦੇ। ਓ ਜਦ ਕੰਮ ਹੀ ਨਹੀਂ ਕਰਨਾ ਤੇ ਪੁੱਤਰ ਹਿੱਸੇ ਕਾਦੇ? ਬਸ ਇਸੇ ਕਰਕੇ ਮੈਨੂੰ ਤੇ ਮੇਰੇ ਪੁੱਤ ਨੂੰ ਉਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਕੋਈ ਦਿੱਤਾ। ਗੱਲ ਨਹੀਂ ਚਾਚਾ, ਭਾ ਕੋਈ ਨਹੀਂ, ਪਰੇਸ਼ਾਨ ਨਹੀਂ ਹੋਣਾ। ਲੇਕਿਨ ਪੁੱਤਰ ਉਹ ਤੂੰ ਇੰਨੀ ਚਿਰ ਬਾਅਦ ਕਿੱਥੋਂ? ਉਹ ਚਾਚਾ ਮੈਂ ਕਾਲਜ ਪੜਿਆ, ਯੂਨੀਵਰਸਿਟੀ ਪੜਿਆ, ਗਾਂ ਫਿਰ ਵੱਡਾ ਅਫਸਰ ਲੱਗ ਗਿਆ। ਓਏ ਹੋਏ, ਬਾਕੀ ਕੋਈ ਨਹੀਂ, ਦਿਲ ਵੱਡਾ ਕਰੀਦਾ ਹੁੰਦਾ ਵਾ, ਪਰੇਸ਼ਾਨ ਨਹੀਂ ਹੋਈਦਾ। ਔਲਾਦ ਜਦੋਂ ਧੱਕੇ ਮਾਰਦਾ ਫਿਰ ਤੇ ਪੁੱਤ ਕਾਹਦਾ ਦਿਲ ਵੱਡਾ? ਔਲਾਦ ਤੁਹਾਡੀ ਨੇ ਤੁਹਾਨੂੰ ਧੱਕੇ ਮਾਰੇ ਆ ਤੇ ਔਲਾਦ ਤੁਹਾਡੀ ਨੂੰ ਹਕੂਮਤ ਨੇ ਧੱਕੇ ਮਾਰ ਕੇ ਕੱਢ ਦਿੱਤਾ ਵਾ। ਕੀ ਮਤਲਬ ਪੁੱਤ? ਮਤਲਬ ਇਹ ਆ ਵੀ ਚਾਚਾ ਤੁਹਾਡੀ ਇਹ ਜ਼ਮੀਨ ਤੈਨੂੰ ਤੇ ਪਤਾ ਹੀ ਆ ਵੀ ਸਰਕਾਰੀ ਟੈਂਡਰ ਸੀ ਹਾਂ ਪੁੱਤ ਹੈ, ਤੇ ਉਹ ਹਕੂਮਤ ਨੇ ਕਿਹਾ ਵੀ ਜਿੰਨੇ ਵੀ ਸਰਕਾਰੀ ਟੈਂਡਰ ਨਾ ਇਸ ਏਰੀਏ ਦੇ ਵਿੱਚ ਹਾਂ ਹਾਂ। ਉਹ ਵਾਪਸ ਲਵੋ, ਇੱਥੇ ਸਰਕਾਰੀ ਕੁਆਟਰ ਬਣਨੇ ਆ। ਅੱਛਾ। ਉਹ ਮੈਂ ਗਿਆ ਤੁਹਾਡੇ ਪੁੱਤਰਾਂ ਕੋਲ, ਆਇਆ ਤਾਂ ਮੈਂ ਤੁਹਾਡੇ ਕੋਲ ਸੀ ਤੇ ਉਹਨਾਂ ਨੇ ਕਿਹਾ ਜੀ ਅੱਬਾ ਵੀ ਫੌਤ ਹੋ ਗਿਆ ਤੇ ਭਾਈ ਵੀ ਫੌਤ ਹੋ ਗਿਆ। ਤੇ ਉਹਨਾਂ ਨੇ ਤਾਂ ਚਾਚਾ ਮੇਰੀ ਪੂਰੀ ਗੱਲ ਨਹੀਂ ਸੁਣੀ, ਮੈਨੂੰ ਗਿਰੇਬਾਨ ਤੋਂ ਫੜ ਲਿਆ ਤੇ ਫਿਰ ਅਸੀਂ ਤੇ ਧੱਕੇ ਮਾਰ ਕੇ ਬਾਹਰ ਕੱਢ ਆਏ ਉਹਨਾਂ ਨੂੰ। ਪਰ ਤੂੰ ਫਿਕਰ ਨਾ ਕਰ ਚਾਚਾ, ਹਕੂਮਤ ਨੇ ਜਿਨ੍ਹਾਂ ਕੋਲੋਂ ਆਪਣੇ ਟੈਂਡਰ ਵਾਪਸ ਲਏ ਆ ਉਹਨਾਂ ਨੂੰ ਡਬਲ ਜਗ੍ਹਾ ਦੇਣ ਦਾ ਵਾਅਦਾ ਕੀਤਾ ਹੈ। ਹਾਂਜੀ। ਡਬਲ ਜ਼ਮੀਨ। ਵਾਹ ਮੇਰੇ ਮਾਲਕਾ। ਅੱਬਾ ਤੂੰ ਜੋ ਕਿਹਾ ਸੀ ਬਿਹਤਰ ਕਿਹਾ ਸੀ, ਤੂੰ ਸੱਚ ਕਿਹਾ ਸੀ ਅੱਬਾ। ਅੱਜ ਦੇਖ ਲੈ, ਜੇ ਮਾਲਕ ਨੇ ਮੁਸ਼ਕਲ ਪਾਈ ਸੀ ਤੇ ਉਹਦੇ ਨਾਲੋਂ ਡਬਲ ਸਾਨੂੰ ਅੱਲਾ ਨੇ ਦੇ ਦਿੱਤੀ ਹੈ। ਹਾਂ ਪੁੱਤ, ਲੇਕਿਨ ਪੁੱਤ ਇਹ ਸਾਰਾ ਕੁਝ ਇਹ ਹੋਏਗਾ ਕਿਦਾਂ? ਲੈ ਚਾਚਾ, ਤੁਹਾਡਾ ਪੁੱਤ ਕਾਹਦੇ ਲਈ ਆ? ਤੁਸੀਂ ਸਵੇਰੇ ਸਿਰਫ ਸ਼ਨਾਖਤੀ ਕਾਰਡ ਆਪਣਾ ਲੈ ਕੇ ਆਉਣਾ ਵਾ, ਆ ਕੇ ਤੁਸੀਂ ਗੂਠੇ ਲਾ ਦੇਣੇ ਤੇ ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ ਹੈ। 20 ਮਰਲੇ ਜਗ੍ਹਾ ਮੇਰੇ ਚਾਚੇ ਨੂੰ, ਤੇ ਉਹ ਜਗ੍ਹਾ ਜਿਹੜੀ ਤੁਹਾਡੇ ਕੋਲ ਦੁਬਾਰਾ ਵਾਪਸ ਵੀ ਨਹੀਂ ਮੰਗੀ ਜਾਏਗੀ। ਉਹ ਠੀਕ ਆ ਪੁੱਤਰਾ, ਉਹ ਮੈਂ ਤੇ ਮੇਰਾ ਪੁੱਤਰ ਉਹ ਸਵੇਰੇ ਸ਼ਨਾਖਤੀ ਕਾਰਡ ਲੈ ਕੇ ਅਸੀਂ ਦਫ਼ਤਰ ਆ ਜਾਾਂਗੇ ਪੁੱਤ। ਉਹ ਤੇਰਾ ਭਲਾ ਹੋਵੇ ਪੁੱਤਰਾ, ਉਹ ਤੇਰਾ ਭਲਾ ਹੋਵੇ ਪੁੱਤਰਾ। ਕੋਈ ਗੱਲ ਨਹੀਂ ਚਾਚਾ, ਕੋਈ ਗੱਲ ਨਹੀਂ, ਤੇਰੇ ਹੱਥਾਂ 'ਚ ਖੇਡੇ ਪੱਲੇ ਆ। ਅੱਛਾ ਭਾ, ਭਲਾ ਹੋਵੇ ਤੇਰਾ। ਤੁਸੀਂ ਸੁਭਾ ਆ ਜਿਓ ਬੇਫਿਕਰ ਹੋ ਕੇ, ਉੱਥੇ ਆ ਕੇ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਿਓ, ਮਿੱਠੇ ਨੂੰ ਮਿਲਣਾ, ਮਿੱਠਾ ਇੰਜੀਨੀਅਰ। ਓਕੇ ਪੁੱਤ। ਓਏ ਭਾਜੀ, ਵਾਹ ਮੇਰੇ ਮਾਲਕਾ, ਤੂੰ ਸੱਚ ਕਿਹਾ ਸੋਹਣਿਆ ਰੱਬਾ। ਹਰ ਸ਼ਾਮ ਤੋਂ ਬਾਅਦ ਸਵੇਰਾ ਹੀ ਹੁੰਦਾ ਹੈ ਤੇ ਉਹ ਤੇਰੀ ਰਹਿਮਤ ਆ ਸੋਹਣਿਆ। ਵਾਹ ਮੇਰੇ ਮਾਲਕਾ, ਥੋੜਾ ਜਿਹਾ ਟੋਟਾ ਜ਼ਮੀਨ ਦਾ ਲੈ ਕੇ ਤੇ 20 ਮਰਲੇ ਦੇ ਦਿੱਤੇ। ਓਏ ਅੱਬਾ, ਓਏ ਅੱਬਾ ਤੇਰੇ ਅੱਗੇ ਹੱਥ ਜੋੜਦੇ, ਸਾਨੂੰ ਮਾਫ ਕਰ ਦੇ ਅੱਬਾ। ਓਏ ਅੱਬਾ ਤੂੰ ਘਰੋਂ ਗਿਆ ਵਾ ਤੇ ਇਦਾਂ ਹੀ ਲੱਗਾ ਜਿੱਦਾਂ ਰਹਿਮਤ ਚਲੀ ਗਈ ਆ ਘਰੋਂ। ਅੱਬਾ ਤੈਨੂੰ ਖੁਦਾ ਦਾ ਵਾਸਤਾ ਆਪਣੇ ਛੋਟੇ ਬੱਚਿਆਂ ਦੇ ਦੇਖ, ਸਾਨੂੰ ਮਾਫ ਕਰਕੇ, ਸਾਡੇ ਕੋਲ ਗਲਤੀ ਹੋ ਗਈ ਅੱਬਾ। ਓਏ ਮਾਫ ਤੇ ਤੁਹਾਨੂੰ ਮੈਂ ਸਾਰੀ ਉਮਰ ਕੀਤਾ, ਉਸੇ ਮਾਫੀ ਦੀ ਸਜ਼ਾ ਇੱਕ ਦਿਨ ਏਦਾਂ ਮਿਲੀ ਕਿ ਤੁਸੀਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਓਏ ਜਾ ਚਲੇ ਜਾਓ, ਜਾਓ ਚਲੇ ਜਾਓ, 10 ਮਰਲੇ ਤੁਹਾਡਾ ਹੀ ਆ, ਜਾਓ ਚਲੇ ਜਾਓ। ਉਹ ਨਹੀਂ ਅੱਬਾ। ਅੱਬਾ ਮਾਫ ਕਰ ਦੇ, ਤੇਰੀ ਔਲਾਦ ਆ ਤੇ ਮੇਰੇ ਛੋਟੇ ਭਰਾ ਨੇ, ਜੇ ਉਹਨਾਂ ਕੋਲ ਗਲਤੀ ਹੋ ਗਈ ਤੇ ਉਹਨਾਂ ਨੂੰ ਮਾਫ ਕਰ ਦੇ ਅੱਬਾ। ਉਹ ਸਾਨੂੰ ਅੱਬਾ ਜਗ੍ਹਾ ਨਹੀਂ ਚਾਹੀਦੀ ਯਾਰ, ਸਾਨੂੰ ਤੂੰ ਚਾਹੀਦਾ ਵਾ। ਤੈਨੂੰ ਜਿੱਦਾਂ ਦਾ ਧੱਕਾ ਮਾਰਿਆ ਸੀ ਉਤੋਂ ਬੁਰੇ ਧੱਕੇ ਖਾ ਕੇ ਤੇਰੇ ਕੋਲ ਆਏ ਆ, ਸਾਨੂੰ ਮਾਫ ਕਰ ਦੇ ਯਾਰ। ਅੱਬਾ ਮੈਨੂੰ ਮਾਫ, ਤੂੰ ਸਾਡਾ ਅੱਬਾ ਨਹੀਂ, ਤੂੰ ਸਾਡਾ ਯਾਰ ਆ। ਲਾਲਾ ਮਾਫ ਕਰ ਦੇ, ਤੈਨੂੰ ਧੱਕੇ ਦਿੱਤੇ।